ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਤੁਹਾਡੇ ਨਾਲ ਜਿਹੜੀਆਂ ਆਪਾਂ ਗੱਲਾਂ ਬਾਤਾਂ ਜਿਹੜੀਆਂ ਸ਼ੇਅਰ ਕਰਾਂਗੇ, ਜੋ ਕੁਛ ਵੀ ਅਮਰੀਕਾ ਭਰ ਦੇ ਵਿੱਚ ਚੱਲ ਰਿਹਾ ਆ, ਜੋ ਕੁਛ ਵੀ ਵਿਸ਼ਵ ਦੇ ਵਿੱਚ ਜਿਹੜੇ ਅਹਿਮ ਸਮਾਚਾਰ ਹੁੰਦੇ ਆ, ਜਿਹੜੀਆਂ ਅਹਿਮ ਖਬਰਾਂ ਹੁੰਦੀਆਂ ਆ, ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਆ ਉਹ ਸਾਂਝੀਆਂ ਕਰਾਂਗੇ। ਤੇ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ US ਦੇ ਸਰੋਤਿਆਂ ਨੂੰ, ਜਿੰਨੇ ਵੀ ਸਾਡੇ ਸਰੋਤੇ AM FM ਨਾਲ ਦੀ ਨਾਲ ਐਂਡਰੋਇਡ, ਆਈਫੋਨ, ਟੈਲੀਫੋਨ ਦੇ ਉੱਤੇ, ਫੇਸਬੁੱਕ ਦੇ ਉੱਤੇ, ਘਰਾਂ ਦੇ ਵਿੱਚ ਰੇਡੀਓ ਸੈੱਟ ਤੇ ਸੁਣ ਰਹੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਿਨ ਹੈਗਾ ਬੁੱਧਵਾਰ ਤੇ ਤਰੀਕ ਹੈਗੀ ਫਰਵਰੀ ਦੀ 14 ਜੀ। ਤੇ ਆਪਾਂ ਜਿਹੜੀਆਂ ਖਬਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਾਂਗੇ, ਜਿਸ ਦੇ ਵਿੱਚ ਜਿਹੜੀਆਂ ਕੁਝ ਕੁ ਖਬਰਾਂ ਜਿਹੜੀਆਂ ਆ ਰਹੀਆਂ। ਸਭ ਤੋਂ ਪਹਿਲਾਂ ਆਪਾਂ ਪੈਰਿਸ ਦੇ ਬਾਰੇ ਜਿਹੜੀ ਆਪਾਂ ਜੇ ਗੱਲ ਕਰੀਏ, ਉੱਥੇ ਕਹਿੰਦੇ ਇੱਕ ਸ਼ਰਾਬੀ ਬੰਦੇ ਨੇ ਚਾਕੂ ਫੜ ਕੇ ਉੱਥੇ ਲੋਕਾਂ ਨੂੰ ਜਿਹੜਾ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਕਰਕੇ 6 ਲੋਕਾਂ ਦੇ ਉੱਤੇ ਜਿਹੜੇ ਚਾਕੂ ਵੱਜੇ ਆ। ਬਾਅਦ ਦੇ ਵਿੱਚ ਪੁਲਿਸ ਨੇ ਉਸ ਨੂੰ ਕਾਬੂ ਜਿਹੜਾ ਆ ਉਹ ਜ਼ਰੂਰ ਉੱਥੇ ਕਰ ਲਿਆ। ਤੇ ਇਹੀ ਉਸ ਦੇ ਕਰਕੇ ਇੱਕ ਵਾਰੀ ਫਿਰ ਭੱਜਦੜ ਜੀ ਹਰਜੋਤ ਸਿੰਘ ਜੀ ਮੱਚ ਗਈ, ਕਿਉਂਕਿ ਪੈਰਿਸ ਦੇ ਵਿੱਚ ਪਹਿਲਾਂ ਵੀ ਇੱਕ ਅਜਿਹੀ ਵਾਰਦਾਤ ਜਿਹੜੀ ਹੋ ਚੁੱਕੀ ਸੀ, ਜੋ ਬਾਅਦ ਦੇ ਵਿੱਚ ਪਤਾ ਲੱਗਾ ਸੀਗਾ ਵੀ ਇੱਕ ਅੱਤਵਾਦੀ ਦੇ ਦੁਆਰਾ ਕੀਤੀ ਗਈ ਸੀ। ਇਹ ਸਸਪੈਕਟ ਨੂੰ ਇਸ ਟਾਈਮ ਜਿਹੜਾ ਉਹ ਰੋਕ ਲਿਆ ਗਿਆ ਆ। ਰੂਈ ਫਿਲਿਪ ਦੀ ਜੁਰਾਡ, ਉਹ ਉੱਥੇ ਜਿਹੜਾ ਇਸ ਨੇ ਚਾਕੂ ਮਾਰਨੇ ਜਿਹੜੇ ਸ਼ੁਰੂ ਕਰ ਦਿੱਤੇ ਸੀ ਅਚਾਨਕ, ਤੇ ਕਹਿੰਦੇ ਸ਼ਰਾਬ ਦੇ ਨਾਲ ਰੱਜਿਆ ਹੋਇਆ ਸੀ। ਇਸ ਟਾਈਮ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਆ ਜੀ। ਇਸੇ ਤਰ੍ਹਾਂ ਜੇ ਆਪਾਂ ਆਪਣੇ ਮੁਲਕ ਦੀ ਖਬਰ ਲੈ ਲਈਏ, USA ਦੇ ਵਿੱਚ ਵੀ ਅੱਜ ਜਿਹੜੇ NSA ਦੇ ਜਿਹੜੇ ਹੈੱਡਕੁਆਟਰ ਹੈਗਾ ਆ, ਉੱਥੇ ਵੀ ਇੱਕ ਸ਼ੂਟਿੰਗ ਹੋਈ ਹੈਗੀ ਆ। ਤੇ ਕਹਿੰਦੇ ਵੀ ਕੁਛ ਲੋਕ ਜਿਹੜੇ ਫੱਟੜ ਵੀ ਹੋਏ ਹੈਗੇ ਆ। ਨੈਸ਼ਨਲ ਸਿਕਿਉਰਿਟੀ ਏਜੰਸੀ ਜਿਹੜੀ ਹੈਗੀ ਆ, ਉਹਦੇ ਸਾਹਮਣੇ ਜਿਹੜਾ ਇਹ ਇੱਕ ਬੰਦੇ ਨੂੰ ਜਿਹੜਾ ਅਟੈਕ ਕੀਤਾ ਗਿਆ ਹੈਗਾ। ਤੇ ਇੱਕ ਕਹਿੰਦੇ SUV ਦੇ ਵਿੱਚ ਬੁਲਟ ਹੋਲਸ ਵੀ ਜਿਹੜੀਆਂ ਮਿਲੀਆਂ ਹੈਗੀਆਂ ਆ। ਸੋ ਉੱਥੇ ਜਿਹੜਾ ਉਹਨੂੰ ਸ਼ਟ ਡਾਊਨ ਕੀਤਾ ਗਿਆ ਹੈਗਾ। ਸੋ ਇਹ ਵੀ ਬੜੀ ਜਿਹੜੀ ਬਿਲਕੁਲ ਇੱਕ ਸਵੇਰੇ ਸਵੇਰੇ ਜਿਹੜੇ ਖਤਰੇ ਵਾਲੀ ਗੱਲ ਬਣੀ ਹੋਈ ਹੈ। ਫੋਰਟ ਮੀਡ ਮੈਰੀਲੈਂਡ ਦਾ ਜਿਹੜਾ ਇਹਨਾਂ ਦਾ ਕੈਂਪਸ ਹੈਗਾ NSA ਦਾ, ਉੱਥੇ ਤਕਰੀਬਨ ਸਵੇਰੇ 7 ਵਜੇ ਇਹ ਘਟਨਾ ਵਾਪਰੀ, ਜਦੋਂ ਇੱਕ ਅਣਪਛਾਤੀ ਹੋਈ ਜਿਹੜੀ ਗੱਡੀ ਆ, ਉੱਥੇ ਬਗੈਰ ਆਥੋਰਾਈਜੇਸ਼ਨ ਤੋਂ ਧੱਕੇ ਨਾਲ ਸਿਕਿਉਰਿਟੀ ਕਲੀਅਰੈਂਸ ਤੋਂ ਜਿਹੜੀ ਉਹ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਉਸਨੇ। ਤੇ ਉਸ ਤੋਂ ਬਾਅਦ ਦੇ ਵਿੱਚ ਥੋੜੀ ਬਹੁਤੀਆਂ ਜਿਹੜੀਆਂ ਕਹਿੰਦੇ ਉੱਥੇ ਗੋਲੀਆਂ ਵੀ ਚੱਲੀਆਂ, ਤੇ ਬਾਅਦ ਦੇ ਵਿੱਚ ਜਲਦ ਹੀ ਸਿਚੁਏਸ਼ਨ ਅੰਡਰ ਕੰਟਰੋਲ ਉੱਦਾਂ ਉਹਨਾਂ ਨੇ ਅੱਧੇ ਕੁ ਘੰਟੇ ਦੇ ਵਿੱਚ ਜਿਹੜੀ ਆ ਉਹ ਕਰ ਲਈ ਸੀਗੀ। ਤੇ ਜਿਹੜੇ ਕੁਛ ਲੋਕ ਜਿਨ੍ਹਾਂ ਦੇ ਗੋਲੀਆਂ ਲੱਗੀਆਂ, ਜਿਹੜੇ ਫੱਟੜ ਹੋਏ ਆ, ਉਹਨਾਂ ਨੂੰ ਇਸ ਟਾਈਮ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਜਾਇਆ ਗਿਆ ਆ। ਤੇ ਬਹੁਤੀਆਂ ਜਿਹੜੀਆਂ ਇੰਜਰੀਜ਼ ਆ ਉਹ ਗਨ ਫਾਇਰ ਦੇ ਕਰਕੇ, ਜਿਹੜੀ ਗੋਲੀਬਾਰੀ ਦੇ ਕਰਕੇ ਹੀ ਕਹਿੰਦੇ ਲੱਗੀਆਂ। ਤੇ ਮੌਕੇ ਦੇ ਉੱਤੇ ਜਿਹੜੀ FBI ਆ ਉਹ ਹੁਣ ਪਹੁੰਚ ਚੁੱਕੀ ਆ, ਤੇ ਉਹਨਾਂ ਨੇ ਇਨਵੈਸਟੀਗੇਸ਼ਨ ਜਾਂਚ ਕਰਨੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ। ਜਿਹੜੇ ਦੱਸਦੇ ਨੇ ਵੀ ਤਕਰੀਬਨ 3 ਜਾਣੇ ਘੱਟੋ ਘੱਟ ਦੱਸਦੇ ਇਸ ਦੇ ਵਿੱਚ ਜਿਹੜੇ ਇੰਜਰਡ ਹੋਏ ਆ। ਇਸ ਸਵੇਰੇ ਸਵੇਰੇ ਜਿਹੜਾ ਇਸ ਦੇ ਕਰਕੇ ਇੱਕ ਹਿਸਾਬ ਦੇ ਨਾਲ ਤਹਿਲਕਾ ਜਾਈ ਹਰਜੋਤ ਸਿੰਘ ਜੀ ਮੱਚ ਗਿਆ ਵੀ NSA ਦੀ ਬਿਲਡਿੰਗ ਦੇ ਵਿੱਚ ਪਤਾ ਨਹੀਂ ਕਿਹੜਾ ਬੰਦਾ ਆ ਇਸ ਤਰੀਕੇ ਦੇ ਨਾਲ ਵੜਨ ਦੀ ਜਿਹੜੀ ਆ ਉਹ ਕੋਸ਼ਿਸ਼ ਉੱਥੇ ਕਰ ਰਿਹਾ ਸੀ। ਸਿਕਿਉਰਿਟੀ ਕਲੀਅਰੈਂਸ ਤੋਂ ਬਗੈਰ ਧੱਕੇ ਦੇ ਨਾਲ ਗੱਡੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਚੱਲਦਿਆਂ ਆਈ ਥਿੰਕ ਜਿਹੜੇ ਉੱਥੇ ਸਿਕਿਉਰਿਟੀ ਗਾਰਡ ਸੀਗੇ ਉਹਨਾਂ ਨੂੰ ਵੀ ਉੱਥੇ ਗੋਲੀਆਂ ਚਲਾਉਣੀਆਂ ਪਈਆਂ। ਤੇ ਜਿਹੜਾ ਬੰਦਾ ਸ਼ਾਇਦ ਜਿਸ ਗੱਡੀ ਦੇ ਵਿੱਚ ਜਿਹੜੇ ਵੀ ਲੋਕ ਆ ਰਹੇ ਸੀਗੇ, ਉਹਨਾਂ ਨੇ ਵੀ ਸ਼ਾਇਦ ਜਿਹੜੀਆਂ ਅੱਗੋਂ ਗੋਲੀਆਂ ਜਿਹੜੀਆਂ ਚੱਲੀਆਂ ਆ। ਸੋ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਜਾਂਚ ਤੋਂ ਬਾਅਦ 'ਚ ਪਤਾ ਲੱਗੂਗਾ ਕੌਣ ਸੀਗਾ ਤੇ ਕੀ ਉਸ ਦੇ ਪਿੱਛੇ ਜਿਹੜਾ ਇਸ ਦਾ ਮੰਤਵ ਹੋ ਸਕਦਾ। ਕੋਈ ਚੰਗਾ ਤਾਂ ਹੋ ਨਹੀਂ ਸਕਦਾ ਵੀ ਜਿਹੜਾ ਧੱਕੇ ਦੇ ਨਾਲ ਜਿਹੜਾ ਅੰਦਰ ਵੜਨ ਦੀ ਜਿਹੜੀ ਉੱਥੇ ਕੋਸ਼ਿਸ਼ ਕਰ ਰਿਹਾ ਹੋਊਗਾ। ਸੋ ਬਿਲਕੁਲ ਜੇ NSA ਦੇ ਬਾਰੇ ਦੱਸਦੇ ਜਾਈਏ, ਕਹਿੰਦੇ NSA ਜਿਹੜਾ ਹੈਗਾ ਇਹ ਪ੍ਰੋਸੈਸ ਡਿਸੈਮੀਨੇਟਸ ਇੰਟੈਲੀਜੈਂਟ ਇਨਫੋਰਮੇਸ਼ਨ ਜਿਹੜੀ ਹੁੰਦੀ ਹੈਗੀ ਆ ਇੰਟੈਲੀਜੈਂਸ ਦੀ, ਜਿਹੜੀਆਂ ਫੋਰਨ ਇਲੈਕਟ੍ਰੋਨਿਕ ਸਿਗਨਲਸ ਆ ਉਹਦੇ ਉੱਤੋਂ ਇਹ ਕਲੈਕਟ ਕਰਦੇ ਹੈਗੇ ਆ, ਤੇ ਫਿਰ ਕਾਊਂਟਰ ਇੰਟੈਲੀਜੈਂਸ ਪਰਪਸ ਦੇ ਲਈ ਇਹ ਯੂਜ਼ ਕਰਦੇ ਆ। ਤੇ ਨਾਲ ਦੀ ਨਾਲ ਜਿਹੜੇ ਗਵਰਨਮੈਂਟ ਦੇ ਜਿਹੜੇ ਜਿੰਨੇ ਵੀ ਕੰਪਿਊਟਰ ਨੈਟਵਰਕ ਹੈਗਾ ਆ, ਉਹਦਾ ਜਿਹੜਾ ਕੋਈ ਬਾਹਰੋਂ ਕੋਈ ਵੀ ਜਿਹੜਾ ਬੰਦਾ ਹੈਗਾ, ਜੇ ਉਹਦਾ ਕੋਡ ਬ੍ਰੇਕਿੰਗ ਕਰ ਰਿਹਾ, ਉਹਨੂੰ ਵਾਚ ਕਰਦੇ ਹੈਗੇ ਆ ਤੇ ਮੋਨੀਟਰ ਕਰਦੇ ਆ ਸਾਈਬਰ ਟੈਰਰਿਜ਼ਮ ਨੂੰ ਜੀ। ਸੋ ਕੰਮ ਤਾਂ ਬਹੁਤ ਕਰਦੇ ਆ। ਤੇ ਹਰ ਇੱਕ ਨੂੰ ਹਰਜੋਤ ਸਿੰਘ ਜੀ ਯਾਦ ਵੀ ਹੋਊਗਾ ਵੀ ਜਿਹੜਾ ਸਨੋਡਨ ਸੀਗਾ, ਐਡਵਰਡ ਸਨੋਡਨ, ਜੋ ਕਿ NSA ਦਾ ਹੀ ਇੱਕ ਕੰਟਰੈਕਟਰ ਸੀਗਾ, ਉਸੇ ਨੇ ਕਾਫੀ ਪਰਦਾਫਾਸ਼ ਜਿਹੜਾ NSA ਦੇ ਉੱਤੋਂ ਕੀਤਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਇਹ ਕਹਿੰਦੇ ਜਿੱਦਾਂ ਤੁਸੀਂ ਦੱਸਿਆ ਵੀ ਆਹ ਖੁਸ਼ ਕਰਨ ਦੇ ਲਈ ਆ, ਪਰ ਆਮ ਅਮਰੀਕੀ ਨਾਗਰਿਕਾਂ ਦੇ ਉੱਤੇ ਵੀ ਜਿਹੜੀ ਹਮੇਸ਼ਾ ਕੰਨ ਤੇ ਅੱਖ ਲਾਈ
ਜਿਹੜੇ ਉਹ ਬੈਠੇ ਹੁੰਦੇ ਆ। ਇਸ ਕਰਕੇ ਉਦੋਂ ਬਹੁਤ ਵਿਵਾਦ ਛਿੜਦੇ ਆ ਹਰਜੋਤ ਸਿੰਘ ਜੀ, ਖਾਸ ਕਰਕੇ ਜਦੋਂ ਕੋਈ ਫੇਸਬੁੱਕ ਦੇ ਜਿਹੜੇ CEO ਵਰਗੇ ਜਦੋਂ ਕੋਈ ਇੰਟਰਵਿਊ ਜਾਂ ਵੀਡੀਓ ਦੇ ਵਿੱਚ ਆਉਂਦੇ ਆ ਤੇ ਲੋਕੀ ਧਿਆਨ ਨਾਲ ਦੇਖਦੇ। ਇਹਨਾਂ ਨੇ ਲੈਪਟਾਪ ਦੀਆਂ ਜਿਹੜੇ ਆਪਣੇ ਮਾਈਕ ਹੁੰਦਾ ਉਸ ਦੇ ਉੱਤੇ ਵੀ ਜਿਹੜੀ ਟੇਪ ਲਾਈ ਆ ਤੇ ਜਿਹੜਾ ਕੈਮਰਾ ਹੈ ਉਸ ਦੇ ਉੱਤੇ ਵੀ ਟੇਪ ਲਾਈ ਆ ਉਹਨਾਂ ਨੂੰ, ਕਿਉਂਕਿ ਇਹ ਇੱਕ ਬਹੁਤ ਪ੍ਰਚਲਿਤ ਗੱਲ ਆ ਵੀ ਜਿਹੜੇ NSA ਵਾਲੇ ਆ ਹਮੇਸ਼ਾ ਹੀ ਤੁਹਾਡੇ ਕੈਮਰੇ ਦੇ ਜ਼ਰੀਏ ਤੇ ਤੁਹਾਡੇ ਮਾਈਕ ਦੇ ਜ਼ਰੀਏ ਤੁਹਾਡੀਆਂ ਗੱਲਾਂ ਜਿਹੜੀਆਂ ਉਹ ਸੁਣਦੇ ਤੇ ਤੁਹਾਨੂੰ ਜਿਹੜੇ ਉਹ ਦੇਖਦੇ ਰਹਿੰਦੇ ਆ। ਸੋ ਇਸ ਕਰਕੇ NSA ਦੇ ਉੱਤੇ ਬੇਭਰੋਸਗੀ ਤਾਂ ਜ਼ਰੂਰ ਲੋਕਾਂ ਦੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਜਿਹੜੀ ਜ਼ਰੂਰ ਬਣੀ ਹੋਈ ਆ। ਪਰ ਇੱਕ ਤਰ੍ਹਾਂ ਨਾਲ ਆਪਣੇ ਮੁਲਕ ਦੇ ਜਿਹੜੇ ਜੋ ਵੀ ਸਾਰਾ ਕੁਝ ਹੈਗਾ ਮੇਨ ਸੀਕ੍ਰੇਟਸ ਉਹਨਾਂ ਨੂੰ ਸੇਵ ਕਰਨ ਦੀ ਵੀ ਉਹ ਟਰਾਈ ਕਰਦੇ ਆ। ਬਹੁਤ ਵੱਡੀ ਏਜੰਸੀ ਆ ਤੇ 2015 ਦੇ ਵਿੱਚ ਵੀ ਇੱਥੇ ਸ਼ੂਟਿੰਗ ਹੋਈ ਸੀਗੀ NSA ਦੇ ਹੈੱਡਕੁਆਟਰ ਦੇ ਬਾਹਰ, ਜਿੱਥੋਂ ਇੱਕ ਡਰਾਈਵਰ ਦੀ ਮੌਤ ਹੋਈ ਸੀ ਤੇ ਇੱਕ ਫੱਟੜ ਹੋਇਆ ਸੀ। ਤੇ 1993 ਦੇ ਵਿੱਚ ਇੱਕ ਗਨਮੈਨ ਨੇ ਜਿਹੜੀ ਆ CIA ਦਾ ਜਿਹੜਾ ਆਫਿਸ ਹੈਗਾ ਵਰਜੀਨੀਆ ਦਾ, ਉੱਥੇ ਸ਼ੂਟਿੰਗ ਕੀਤੀ ਸੀ ਜਿਹਦੇ ਨਾਲ 2 CIA ਦੇ EMPLOYE ਮਾਰੇ ਗਏ ਸੀ। ਤੇ ਜਦੋਂ 4 ਸਾਲ ਉਹਦਾ ਜਿਹੜਾ ਮੈਨ ਹੰਟ ਚੱਲਦਾ ਰਿਹਾ CIA ਵੱਲੋਂ, ਤੇ ਫਾਈਨਲੀ ਜਾ ਕੇ ਉਹਨਾਂ ਨੇ ਜਿਹੜਾ ਗਨਮੈਨ ਸੀ ਪਾਕਿਸਤਾਨ ਦੇ ਵਿੱਚ ਫੜਿਆ ਸੀ, ਜਿਹੜਾ ਪਾਕਿਸਤਾਨੀ ਨੈਸ਼ਨਲ ਸੀਗਾ ਐਮਲ ਕਾਸੀ, ਤੇ ਉਹਨੂੰ ਫਿਰ ਪਾਕਿਸਤਾਨ ਤੋਂ ਉਹ ਵਾਪਸ ਜਿਹੜੀ CIA ਤੇ FBI ਦੀ ਟੀਮ ਆ ਉਹ USA ਲੈ ਕੇ ਆਈ ਤੇ ਉਹਨੂੰ ਫਰਸਟ ਡਿਗਰੀ ਮਰਡਰ ਦੇ ਲਈ ਜਿਹੜਾ ਚਾਰਜ ਕੀਤਾ ਗਿਆ ਸੀ। ਜੀ ਬਿਲਕੁਲ ਬਿਲਕੁਲ। ਸੋ ਕਹਿੰਦੇ ਵੀ ਜਦੋਂ ਅੱਜ ਇੱਥੇ NSA ਦੇ ਫੋਰਟ ਮੀਡ ਦੇ ਇਸ ਕੈਂਪਸ ਦੇ ਵਿੱਚ ਗੋਲੀਬਾਰੀ ਹੋਈ ਤਾਂ ਤੁਰੰਤ ਹੀ ਜਿਹੜਾ ਉੱਥੇ ਦਾ ਜਿਹੜਾ ਲਾਗੋਂ ਲੰਘਦਾ ਹਾਈਵੇ ਆ ਰਾਊਟ 32 ਮੈਰੀਲੈਂਡ ਦੇ ਵਿੱਚ, ਉਸ ਦੇ ਉਹ ਦੋਨੋਂ ਪਾਸੇ ਦੇ ਜਿਹੜੇ NSA ਦੇ ਐਗਜ਼ਿਟ ਆ ਉਹਨਾਂ ਨੂੰ ਕਲੋਜ਼ ਕਰ ਦਿੱਤਾ ਗਿਆ ਸੀਗਾ, ਕੈਨਾਈਨ ਰੋਡ ਵਾਲੇ, ਤੇ ਬਾਅਦ ਦੇ ਵਿੱਚ ਉੱਦਾਂ ਤੇ ਉਹਨਾਂ ਨੂੰ ਓਪਨ ਕਰ ਦਿੱਤਾ ਗਿਆ ਸੀਗਾ। ਤੇ ਨਾਲ ਹੀ ਇਹ ਦੱਸਿਆ ਜਾ ਰਿਹਾ ਸੀ ਵੀ ਉੱਥੇ ਦੇ ਜਿਹੜੇ ਬੱਸ ਰਾਊਟ ਸੀਗੇ, ਸਕੂਲ ਦੇ ਬੱਸ ਰਾਊਟ ਆ, ਉਹਨਾਂ ਉੱਤੇ ਵੀ ਜਿਹੜਾ ਇਸ ਦਾ ਅਸਰ ਜਿਹੜਾ ਉਹ ਦੇਖਿਆ ਗਿਆ। ਪਰ ਇੱਕ ਵਾਰੀ ਇਹ ਆ ਵੀ ਦਹਿਸ਼ਤ ਦਾ ਮਾਹੌਲ ਜਿਹਾ ਜਿਹੜਾ ਉਸ ਇਲਾਕੇ ਦੇ ਵਿੱਚ ਜ਼ਰੂਰ ਜਿਹੜਾ ਉਹ ਬਣ ਜਾਂਦਾ ਆ। ਮਾੜੀ ਜਿਹੜੀਆਂ ਖਬਰਾਂ ਜਿਹੜੀਆਂ ਕਹਿ ਲਓ ਵੀ ਪਹਿਲੋਂ ਪੈਰਿਸ ਤੋਂ ਤੇ ਜਿਹੜੀ ਆ ਮੈਰੀਲੈਂਡ ਤੋਂ ਆ ਰਹੀਆਂ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਸ਼ਿਕਾਗੋ ਦੇ ਵਿੱਚ ਇੱਕ ਜਿਹੜਾ ਪੁਲਿਸ ਆਫੀਸਰ ਆ 31 ਸਾਲਾਂ ਤੋਂ ਪੁਲਿਸ ਦੇ ਲਈ ਜੌਬ ਕਰਨ ਵਾਲਾ ਜਿਹੜਾ ਪੁਲਿਸ ਆਫੀਸਰ ਸੀ ਉਹਨੂੰ ਗੋਲੀ ਦੇ ਨਾਲ ਜਿਹੜਾ ਮਾਰ ਦਿੱਤਾ ਗਿਆ। ਜੀ ਤੇ ਹਰਜੋਤ ਸਿੰਘ ਜੀ 2018 ਜਿਹੜੇ ਪੁਲਿਸ ਅਫਸਰਾਂ ਦੇ ਲਈ ਕੋਈ ਬਹੁਤਾ ਕਹਿੰਦੇ ਚੰਗਾ ਜਿਹੜਾ ਉਹ ਨਹੀਂ ਚੜਿਆ। ਹੁਣ ਤੱਕ 13 ਪੁਲਿਸ ਅਫਸਰ US ਦੇ ਵਿੱਚ ਜਿਹੜੇ ਔਨ ਡਿਊਟੀ ਮਾਰੇ ਜਾ ਚੁੱਕੇ ਆ, ਜਿਨ੍ਹਾਂ ਵਿੱਚੋਂ 11 ਜਿਹੜੀ ਗੋਲੀਬਾਰੀ ਦੇ ਨਾਲ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਥੇ ਵੀ ਦੇਖਿਆ ਸੀਗਾ ਇੱਕ ਪੁਲਿਸ ਅਫਸਰ ਜਿਸ ਦਾ ਸੜਕ ਦੁਰਘਟਨਾ ਦੇ ਵਿੱਚ ਕਿਸੇ ਇੱਕ ਸ਼ਰਾਬੀ ਬੰਦੇ ਨੇ ਜਿਹੜੀ ਗੱਡੀ ਮਾਰੀ ਸੀ ਹੇਵਰਡ ਦੇ ਵਿੱਚ, ਤਾਂ ਉਦੋਂ ਉਹਨਾਂ ਦੀ ਇਸ ਤਰੀਕੇ ਦੇ ਨਾਲ ਮੌਤ ਹੋ ਗਈ ਸੀਗੀ। 135 ਜਿਹੜੇ ਪੁਲਿਸ ਆਫੀਸਰਸ ਆ 2016 ਦੇ ਵਿੱਚ ਔਨ ਡਿਊਟੀ ਜਿਹੜੇ ਮਾਰੇ ਗਏ। ਕਹਿੰਦੇ ਸਭ ਤੋਂ ਜਿਹੜਾ ਮਾੜਾ ਸਾਲ ਸੀਗਾ ਪੁਲਿਸ ਜਿਹੜੀ ਫੋਰਸ ਆ ਉਹਦੇ ਲਈ। ਤੇ 2017 ਦੇ ਵਿੱਚ 129 ਜਿਹੜੇ ਪੁਲਿਸ ਆਫੀਸਰ ਆ ਜਿਹੜੀ ਉਹਨਾਂ ਦੀ ਮੌਤ ਹੋਈ ਆ। 129 ਦੇ ਵਿੱਚੋਂ 46 ਪੁਲਿਸ ਆਫੀਸਰ ਜਿਹੜੀ ਆ ਉਹ ਗਨ ਫਾਇਰ ਦੇ ਦੌਰਾਨ ਜਿਹੜੇ ਆ ਉਹ ਮਾਰੇ ਗਏ ਹੈਗੇ ਆ। ਜੀ ਤੇ ਇਹ ਜਿਹੜਾ ਹਰਜੋਤ ਸਿੰਘ ਜੀ ਸ਼ਿਕਾਗੋ ਪੁਲਿਸ ਦਾ ਕਮਾਂਡਰ ਪੌਲ ਬੇਅਰ, ਜਿਸ ਦੀ ਕੱਲ ਉੱਥੇ ਸ਼ਿਕਾਗੋ ਦੇ ਵਿੱਚ ਜਿਹੜੀ ਡਾਊਨਟਾਊਨ ਬਿਲਡਿੰਗ ਦੇ ਵਿੱਚ ਜਿਹੜੀ ਮੌਤ ਹੋਈ ਸੀ, ਦੱਸਿਆ ਜਾ ਰਿਹਾ ਵੀ ਉਹ ਇੱਕ ਸਸਪੈਕਟ ਦਾ ਪਿੱਛਾ ਜਿਹੜਾ ਉਹ ਕਰ ਰਹੇ ਸੀ ਲੂਪ ਇਲਾਕੇ ਦੇ ਵਿੱਚ। ਉਹਨਾਂ ਤੇ ਜਿਹੜੀ ਇੱਦਾਂ ਗੋਲੀਬਾਰੀ ਹੋਈ ਜਿਸ ਦੇ ਵਿੱਚ ਉਹ ਉੱਥੇ ਦਮ ਤੋੜ ਗਏ। 53 ਸਾਲ ਉਹਨਾਂ ਦੀ ਉਮਰ ਦੱਸੀ ਜਾਂਦੀ ਆ ਜਦ ਉਹਨਾਂ ਦੀ ਕੱਲ ਜਿਹੜੀ ਮੌਤ ਹੋਈ ਆ। ਤੇ ਜਿੱਦਾਂ ਤੁਸੀਂ ਦੱਸਿਆ 31 ਸਾਲ ਦੇ ਵੈਟਰਨ ਸੀਗੇ, ਪੁਲਿਸ ਅਫਸਰ ਸੀਗੇ। ਸ਼ਿਕਾਗੋ ਫਾਇਰ ਡਿਪਾਰਟਮੈਂਟ ਦੀ ਜਿਹੜੀ ਉਹ ਨਾਲ ਦੇ ਨਾਲ ਟ੍ਰੇਨਿੰਗ ਵੀ ਜਿਹੜੀ ਆ ਉਹ ਕਰ ਰਹੇ ਸੀਗੇ ਇਸ ਮੌਕੇ। ਤੇ ਬਹੁਤ ਮਾੜੀ ਜਿਹੜੀ ਹਰਜੋਤ ਸਿੰਘ ਜੀ ਘਟਨਾ ਜਿਹੜੀ ਇਹ ਵਾਪਰੀ ਆ। ਇਹ ਤੋਂ ਪਹਿਲਾਂ ਫਰਵਰੀ 10 ਨੂੰ 2 ਪੁਲਿਸ ਆਫੀਸਰ ਐਂਥਨੀ ਮੋਰੈਲੀ 54 ਸਾਲਾਂ ਦਾ ਤੇ ਐਰਿਕ ਜ਼ੋਰਿੰਗ ਜਿਹੜਾ ਹੈਗਾ ਆ 39 ਸਾਲਾਂ ਦਾ, ਉਹਨਾਂ ਦੀ ਨੂੰ ਵੀ ਜਿਹੜਾ ਸ਼ੂਟਿੰਗ ਦੇ ਵਿੱਚ ਮਾਰਿਆ ਗਿਆ, ਜੋ ਕਿ ਵੈਸਟਰਵਿਲ ਓਹਾਇਓ ਜਿਹੜੀ ਆ ਉੱਥੇ ਦੀ ਪੁਲਿਸ ਡਿਪਾਰਟਮੈਂਟ ਨੂੰ ਬਿਲੋਂਗ ਕਰਦੇ ਸੀਗੇ। ਉਹ ਵੀ 911 ਕਾਲ ਨੂੰ ਜਿਹੜੀ ਰਿਸਪੌਂਡ ਕਰਨ ਜਾ ਰਿਹਾ ਸੀ, ਜਦੋਂ ਕਿਸੇ ਨੇ 911 ਕਾਲ ਕਰਕੇ ਫਿਰ ਫੋਨ ਹੈਂਗ ਅਪ ਕਰ ਦਿੱਤਾ ਤੇ ਜਦੋਂ ਉਹ ਚੈੱਕ ਕਰਨ ਗਏ ਤੇ ਉਹ ਗੋਲੀਆਂ ਦਾ ਸ਼ਿਕਾਰ ਹੋ ਗਏ। ਤੇ ਇਦਾਂ ਬਹੁਤ ਸਾਰੇ ਹਰਜੋਤ ਸਿੰਘ ਜੀ ਜਿੱਦਾਂ ਆਪਾਂ ਦੱਸ ਹੀ ਰਹੇ ਹਾਂ ਵੀ ਇਸ ਸਾਲ ਦੇ ਵਿੱਚ ਆਲਰੇਡੀ ਕਿੰਨੇ ਜਿਹੜੇ ਪੁਲਿਸ ਅਫਸਰ ਆ ਉਹ ਮਾਰੇ ਜਾ ਚੁੱਕੇ ਆ, ਗੋਲੀਆਂ ਦਾ ਸ਼ਿਕਾਰ ਹੋਏ ਆ, ਜਿਨ੍ਹਾਂ 11 ਜਿਹੜੇ ਅਕਸਰ ਜਿਹੜੇ ਆਲਰੇਡੀ ਮਰ ਚੁੱਕੇ ਨੇ। ਕੋਈ ਡੋਮੈਸਟਿਕ ਵਾਇਲੈਂਸ ਦੇ ਕੇਸ ਦੇ ਲਈ ਜਿਹੜਾ ਉਹ ਘਰ ਨੂੰ ਉੱਥੇ ਉਹਨਾਂ ਨੂੰ ਵੇਖਣ ਲਈ ਜਾ ਰਿਹਾ ਹੁੰਦਾ ਆ, ਕੋਈ ਕਿਸੇ ਅਪਰਾਧੀ ਦਾ ਪਿੱਛਾ ਕਰ ਰਿਹਾ ਹੁੰਦਾ, ਕੋਈ ਕਿਸੇ ਕਾਰਨ ਦੇ ਲਈ ਕਈ ਵਾਰੀ ਐਂਬੁਸ਼ ਵੀ ਜਿਹੜੇ ਪੁਲਿਸ ਵਾਲੇ
ਉਹ ਕਰ ਦਿੱਤੇ ਜਾਂਦੇ ਆ। ਸੋ ਬਹੁਤ ਮਾੜੇ ਜਿਹੜੇ ਆ ਹਾਲਾਤ ਬਣੇ ਆ। ਆਪਾਂ ਸਾਰੇ ਜਣੇ ਜਾਣਦੇ ਆ ਵੀ ਜਿਹੜਾ ਸ਼ਿਕਾਗੋ ਦਾ ਇਲਾਕਾ ਆ ਇਹ ਜਾਣਿਆ ਜਾਂਦਾ ਆ ਗੈਂਗ ਵਾਇਲੈਂਸ ਦੇ ਲਈ ਬਹੁਤ ਜ਼ਿਆਦਾ, ਤੇ ਉਹਦੇ ਕਰਕੇ ਜਿਹੜੀ ਬਹੁਤ ਉੱਥੋਂ ਦੇ ਪੁਲਿਸ ਵਾਲਿਆਂ ਨੂੰ ਹਮੇਸ਼ਾ ਇੱਕ ਜਾਨ ਦਾ ਖਤਰਾ ਵੀ ਨਾਲ ਦੇ ਨਾਲ ਜਿਹੜਾ ਬਣਿਆ ਰਹਿੰਦਾ। ਇਕੱਲਾ ਪੁਲਿਸ ਵਾਲੇ ਨਹੀਂ, ਆਮ ਲੋਕਾਂ ਦੇ ਨੂੰ ਵੀ ਜਿਹੜਾ ਡਰ ਇਹ ਸਤਾਉਂਦਾ ਆ ਵੀ ਇੱਕ ਦੂਜੇ ਦੇ ਉੱਤੇ ਗੋਲੀਆਂ ਚਲਾਉਣਗੇ ਤਾਂ ਜਿਹੜੇ ਆਮ ਤੁਰੇ ਫਿਰਦੇ ਜਾਂਦੇ ਲੋਕ ਨੇ ਉਹ ਵੀ ਇਹਨਾਂ ਗੋਲੀਆਂ ਦਾ ਸ਼ਿਕਾਰ ਹੋ ਸਕਦੇ ਨੇ। ਕਾਫੀ ਕਈ ਜਗ੍ਹਾ ਦੇ ਉੱਤੇ ਜਿਹੜੀ ਸਿਚੁਏਸ਼ਨ ਕਾਫੀ ਬੈਡ ਜਿਹੜੀ ਆ ਉਹ ਚੱਲ ਰਹੀ ਹੈ। ਅਗਲੀ ਖਬਰ ਵੱਲ ਆਈਏ। ਜਿਹੜੇ ਆਪਾਂ ਪਿਛਲੇ ਦਿਨਾਂ ਤੋਂ ਦੱਸਦੇ ਆਏ ਹੈਗੇ ਆ ਕਿਸ ਤਰ੍ਹਾਂ ਜਿਹੜੇ ਵਾਈਟ ਹਾਊਸ ਦੇ ਸੀਨੀਅਰ ਸਟਾਫ ਮੈਂਬਰ ਹੈਗੇ ਆ ਰੌਬ ਪੋਰਟਰ, ਤੇ ਉਹਨਾਂ ਨੂੰ ਜਿਹੜਾ ਰਿਜ਼ਾਈਨ ਕਰਨਾ ਪਿਆ ਜਾਂ ਫਾਇਰ ਕੀਤਾ ਗਿਆ ਕਿਉਂਕਿ ਉਹਨਾਂ ਦੇ ਉੱਤੇ ਬਹੁਤ ਸਾਰੇ ਚਾਰਜਸ ਲੱਗੇ ਗਏ ਸੀ। ਉਹਨਾਂ ਦੀ ਇੱਕ ਐਕਸ ਵਾਈਫ ਤੋਂ ਤੇ ਇੱਕ ਜਿਹੜੀ ਉਹਨਾਂ ਦੀ ਪ੍ਰੈਜ਼ੈਂਟ ਵਾਈਫ ਵੱਲੋਂ ਵੀ ਉਹ ਡੋਮੈਸਟਿਕ ਵਾਇਲੈਂਸ ਕਰਦੇ ਸੀ, ਕੁੱਟਮਾਰ ਕਰਦੇ ਸੀ। ਤੇ ਹੁਣ ਜਿਹੜੀ ਆ ਵਾਈਟ ਹਾਊਸ ਦੇ ਵਿੱਚ ਜਿਹੜੀ ਹਾਊਸ ਓਵਰਸਾਈਟ ਕਮੇਟੀ ਹੈਗੀ ਆ ਉਹਨਾਂ ਨੇ ਇੱਕ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ ਵੀ ਜਿਹੜਾ ਰੌਬ ਪੋਰਟਰ ਵਰਗਾ ਬੰਦਾ ਆ ਉਹਨੂੰ ਸਿਕਿਉਰਿਟੀ ਕਲੀਅਰੈਂਸ ਕਿਸ ਤਰ੍ਹਾਂ ਮਿਲੀ, ਜਦੋਂ ਕਿ ਉਹ ਤੋਂ ਪਹਿਲਾਂ ਵੀ ਜਿਹੜੇ ਚਾਰਜਸ ਲੱਗ ਚੁੱਕੇ ਸੀ, ਪੁਲਿਸ ਰਿਪੋਰਟ ਸੀਗੀ। ਸੋ FBI ਵਾਲੇ ਕੀ ਕਰਦੇ ਸੀ ਤੇ ਵੀ ਉਹਨਾਂ ਨੇ ਕਿਸ ਤਰ੍ਹਾਂ ਜਿਹੜੀ ਉਹਨੂੰ ਕਲੀਅਰੈਂਸ ਦੇਤੀ ਆ। ਸੋ ਜਿਹੜੇ ਚੇਅਰਮੈਨ ਟਰੇ ਗੌਡੀ ਹੈਗੇ ਆ ਰਿਪਬਲਿਕਨ ਸਦਰਨ ਕੈਰੋਲੀਨਾ ਤੋਂ, ਉਹਨਾਂ ਨੇ ਵਾਈਟ ਹਾਊਸ ਦੇ ਚੀਫ ਆਫ ਸਟਾਫ ਜਿਹੜੇ ਜੌਨ ਕੈਲੀ ਆ ਉਹਨਾਂ ਨੂੰ ਤੇ FBI ਦੇ ਡਾਇਰੈਕਟਰ ਜਿਹੜੇ ਆ ਕ੍ਰਿਸਟੋਫਰ ਰੇ ਉਹਨਾਂ ਨੂੰ ਚਿੱਠੀ ਲਿਖੀ ਹੈਗੀ ਆ ਵੀ ਇਹਦਾ ਸਾਨੂੰ ਜਵਾਬ ਦਿਓ। ਬਿਲਕੁਲ ਹਰਜੋਤ ਸਿੰਘ ਜੀ, ਕਿਉਂਕਿ ਵਾਈਟ ਹਾਊਸ ਨੇ ਕੁਝ ਹੋਰ ਬਿਆਨ ਦਿੱਤਾ ਸੀ ਤੇ FBI ਨੇ ਕੁਝ ਹੋਰ ਜਿਹੜਾ ਇਸ ਨੂੰ ਲੈ ਕੇ ਬਿਆਨ ਦਿੱਤਾ ਸੀ, ਤੇ ਹੁਣ ਕਾਫੀ ਜਿਹੜਾ ਆ ਇਸ ਕੜਿੱਕੀ ਦੇ ਵਿੱਚ ਜਿਹੜੇ ਫਸਦੇ ਨਜ਼ਰ ਆ ਰਹੇ ਆ। ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਜੌਨ ਕੈਲੀ ਦੀ ਮਿਲਾਦਾ ਛੁੱਟੀ ਹੋਣ ਦੇ ਕਿਨਾਰੇ ਦੇ ਉੱਤੇ ਆ ਚੁੱਕੀ ਆ। ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਆ, ਜਿੱਦਾਂ ਆਪਾਂ ਕੱਲ ਵੀ ਖਬਰ ਕਰ ਰਹੇ ਸੀ ਵੀ ਉਹ ਇਕੱਲੇ ਜੇ ਪੈਂਦੇ ਨਜ਼ਰ ਆ ਰਹੇ ਆ ਤੇ ਕੋਈ ਸੰਤੁਸ਼ਟ ਜਵਾਬ ਇਸ ਪੂਰੀ ਇਨਵੈਸਟੀਗੇਸ਼ਨ ਦੇ ਪ੍ਰਤੀ, ਇਸ ਪੂਰੇ ਰੌਲੇ ਰੱਪੇ ਦੇ ਪ੍ਰਤੀ ਜਿਹੜੇ ਉਹ ਦੇ ਨਹੀਂ ਸਕੇ। ਤੇ ਹੁਣ ਹਾਊਸ ਦੇ ਜਿਹੜੇ ਇਸ ਪੈਨਲ ਨੇ ਹੁਣ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ, ਕਿਉਂਕਿ ਕਿਤੇ ਨਾ ਕਿਤੇ ਤੇ ਖਾਮੀ ਜਿਹੜੀ ਜ਼ਰੂਰ ਹੈਗੀ ਆ। ਕੋਈ ਅਜਿਹਾ ਬੰਦਾ ਜਿਹੜਾ ਇੱਕ ਵੱਡੇ ਅਹੁਦੇ ਦੇ ਉੱਤੇ ਜਿਹੜਾ ਕਿਸ ਤਰੀਕੇ ਦੇ ਨਾਲ ਪਹੁੰਚ ਗਿਆ, ਉਹ ਸਾਰੇ ਜਣੇ ਇਹ ਕਹੀ ਜਾਂਦੇ ਆ ਜੀ ਉਸਨੇ ਬੜਾ ਵਧੀਆ ਜਿਹੜੀ ਆ ਉਹ ਲਿਖੀ ਸੀਗੀ, ਇਹ ਆ ਉਹ ਆ, ਪਰ ਦੇਖੋ ਵੀ ਉਹਦੇ ਅੰਦਰੂਨੀ ਜਿਹੜੇ ਕੰਮ ਕਿੱਦਾਂ ਦੇ ਸੀਗੇ। ਤੇ ਅਫਸੋਸ ਉਦੋਂ ਬਹੁਤੇ ਲੋਕਾਂ ਨੂੰ ਹੋਇਆ ਜਦੋਂ ਰਾਸ਼ਟਰਪਤੀ ਟਰੰਪ ਇਹਨਾਂ ਨੂੰ ਜਿਹੜੇ ਡਿਫੈਂਡ ਕਰਦੇ ਹੋਏ ਵੀ ਜਿਹੜੇ ਉਹ ਨਜ਼ਰ ਆਏ, ਕਹਿੰਦੇ ਵੀ ਡਿਊ ਪ੍ਰੋਸੈਸ ਹੋਣਾ ਚਾਹੀਦਾ ਆ, ਜਦ ਕਿ ਇਹ ਆਪ ਉਹੀ ਬੰਦੇ ਨੇ ਜਿਹੜੇ ਬਿਆਨ ਦਿੰਦੇ ਰਹੇ ਵੀ ਲੌਕਰ ਅਪ, ਜਦ ਕਿ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਉਸ ਨੂੰ ਜਿਹੜਾ ਕਨਵਿਕਟ ਨਹੀਂ ਸੀ ਕੀਤਾ ਗਿਆ ਹੈਲਰੀ ਕਲਿੰਟਨ ਨੂੰ। ਸੋ ਆਪ ਕਈ ਵਾਰੀ ਕੁਝ ਕਹਿੰਦੇ ਨੇ ਤੇ ਜਦੋਂ ਆਪਣੇ ਬੰਦੇ ਦੇ ਉੱਤੇ ਉਹਨਾਂ ਦੇ ਉੱਤੇ ਹੁੰਦੀ ਆ ਤਾਂ ਉਹ ਗੱਲ ਜਿਹੜੀ ਉਹ ਕਿਸੇ ਹੋਰ ਤਰੀਕੇ ਦੇ ਨਾਲ ਜਿਹੜੀ ਉਹ ਕਰ ਜਾਂਦੇ ਨੇ। ਸੋ ਪ੍ਰੋਬਲਮ ਹੈਗੀ ਆ ਕਿਤੇ ਨਾ ਕਿਤੇ, ਇਸ ਨੂੰ ਹੱਲ ਜਿਹੜਾ ਜਲਦੀ ਕਰਨਾ ਚਾਹੀਦਾ, ਕਿਉਂਕਿ ਜਿੱਦਾਂ ਆਪਾਂ ਕੱਲ ਵੀ ਗੱਲ ਕਰਦੇ ਸੀਗੇ, ਸਰੋਤਿਆਂ ਨੂੰ ਵੀ ਦੱਸਦੇ ਸੀਗੇ ਵੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਜਿਹੜਾ ਕਿਤੇ ਨਾ ਕਿਤੇ ਬਣ ਜਾਂਦਾ। ਰਾਸ਼ਟਰਪਤੀ ਦਾ ਜਿਹੜਾ ਸਕੈਜੂਲ ਦਾ ਉਹ ਇਹਨਾਂ ਦੇ ਕੋਲ ਹੁੰਦਾ ਆ, ਬਹੁਤ ਸਾਰੇ ਸੀਕ੍ਰੀਟ ਇਨਫੋਰਮੇਸ਼ਨ ਜਿੰਨੇ ਮੈਮੋ ਆ ਸਾਰਾ ਕੁਝ, ਕਿਉਂਕਿ ਬਿਲਕੁਲ ਰਾਸ਼ਟਰਪਤੀ ਦੇ ਬਿਲਕੁਲ ਨਾਲ ਜਿਹੜਾ ਪੇਪਰ ਵਰਕ ਜੋ ਵੀ ਕਰਨਾ ਆ ਉਹਨਾਂ ਦਾ ਸਟਾਫ ਸੈਕਟਰੀ ਸੀਗੇ। ਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ ਪੌਲ ਰਾਇਨ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਹੁਣ ਸੈਨੇਟਰ ਜਿਹੜੇ ਹੈਗੇ ਆ ਓਵਰਸਾਈਟ ਕਮੇਟੀ ਦੇ, ਜਿਨ੍ਹਾਂ ਨੇ ਇਹ ਕਿਹਾ ਹੈਗਾ ਚੇਅਰਮੈਨ ਪਈ ਸਾਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈਗੀ ਆ, ਕਹਿੰਦੇ ਪਈ ਉਹ ਬਿਲਕੁਲ ਆਪਣੀ ਜੌਬ ਕਰ ਰਹੇ ਆ, ਬਿਲਕੁਲ ਇਹ ਇਨਵੈਸਟੀਗੇਟ ਹੋਣਾ ਚਾਹੀਦਾ ਵੀ ਕਿਸ ਤਰ੍ਹਾਂ ਜਿਹੜੀ ਆ ਉਹਦੀ ਕਲੀਅਰੈਂਸ ਮਿਲ ਗਈ ਹੈਗੀ ਆ। ਵੀ ਇਹ ਜਿਹੜਾ ਸਾਨੂੰ ਵੈਟਿੰਗ ਦਾ ਸਿਸਟਮ ਆ ਇਹ ਇੱਕ ਤਰ੍ਹਾਂ ਨਾਲ ਬ੍ਰੋਕਨ ਡਾਊਨ ਹੈਗਾ। ਪੌਲ ਰਾਇਨ ਕਹਿੰਦੇ ਆ ਵੀ ਇਹਨੂੰ ਫਿਕਸ ਕਰਨਾ ਚਾਹੀਦਾ ਹੈਗਾ। ਮੇਰੇ ਹਿਸਾਬ ਨਾਲ ਕੰਧਾਂ ਇਹਨਾਂ ਦੇ ਆਲੇ ਦੁਆਲੇ ਵਾਈਟ ਹਾਊਸ ਦੇ ਦੁਆਲੇ ਵੀ ਜਿਹੜੀ ਉੱਚੀਆਂ ਜਿਹੜੀਆਂ ਬਣਾ ਲੈਣੀਆਂ ਚਾਹੀਦੀਆਂ, ਤੇ ਐਕਸਟ੍ਰੀਮ ਵੈਟਿੰਗ ਜਿੱਦਾਂ ਕਹਿੰਦੇ ਇਮੀਗ੍ਰੇਸ਼ਨ ਦੀ, ਇਹਨਾਂ ਦੀ ਵੀ ਜਿਹੜੀ ਐਕਸਟ੍ਰੀਮ ਵੈਟਿੰਗ ਵਾਲੇ ਪਾਸੇ ਨੂੰ ਕੰਮ ਇਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ। ਸੋ ਇਸ ਸੰਬੰਧ ਦੇ ਵਿੱਚ ਨਾਲ ਦੀ ਨਾਲ ਜਿਹੜੇ ਪੌਲ ਰਾਇਨ ਆ ਉਹਨਾਂ ਨੇ ਸਪੀਕਰ ਆਫ ਦਾ ਹਾਊਸ ਉਹਨਾਂ ਨੇ ਇਹ ਵੀ ਕਿਹਾ ਹੈਗਾ ਆ ਭਈ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੂੰ ਫੋਰਸਫੁਲੀ ਜਿਹੜੀ ਆ ਕਿਸੇ ਤਰ੍ਹਾਂ ਦੀ ਜਿਹੜੀ ਫਿਜ਼ੀਕਲ ਅਬਿਊਜ਼ ਕੋਈ ਕਰਦਾ ਆ ਉਹਨੂੰ ਕੰਡਮ ਕਰਨਾ ਚਾਹੀਦਾ ਹੈਗਾ ਆ। ਕਿਸੇ ਤਰ੍ਹਾਂ ਦੀ ਜਿਹੜੀ ਡੋਮੈਸਟਿਕ ਵਾਇਲੈਂਸ ਆ ਉਹਨੂੰ ਜਿਹੜਾ ਆ ਪ੍ਰਮੋਟ ਕਰਨਾ ਚਾਹੀਦਾ ਹੈ। ਬਿਲਕੁਲ ਉਸ ਦਾ ਵਿਰੋਧ ਜਿਹੜਾ ਡਟ ਕੇ ਖੁਦ ਉਹਨਾਂ ਨੂੰ ਕਰਨਾ ਚਾਹੀਦਾ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਵਧਦੇ ਆ, ਜਿਸ ਦੇ ਵਿੱਚ ਪਤਾ ਲੱਗਾ ਵੀ 3 ਸਾਲਾਂ ਦੀ ਇੱਕ ਇੰਡੀਆਨਾ ਦੀ ਜਿਹੜੀ ਛੋਟੀ ਜਿਹੀ ਕੁੜੀ ਸੀ ਉਸ ਦੀ ਪਿਛਲੇ ਦਿਨੀ ਜਿਹੜੀ ਉਹ ਮੌਤ ਹੋ ਗਈ ਸੀ ਫਲੂ ਦੇ ਕਰਕੇ। ਤੇ ਅੱਜ ਜਿਹੜੀ ਜਾਂਚ ਦੇ ਵਿੱਚ ਹੋਰ ਪਤਾ ਲੱਗਾ ਵੀ ਉਸ ਨੂੰ ਵੈਕਸੀਨੇਟ ਨਹੀਂ ਸੀ ਕੀਤਾ ਗਿਆ, ਵੀ ਉਸ ਨੂੰ ਵੈਕਸੀਨੇਸ਼ਨ ਨਹੀਂ ਸੀ ਦਿੱਤੀ ਗਈ, ਜਿਸ ਕਰਕੇ ਇੱਦਾਂ ਲੱਗ ਰਿਹਾ ਸੀ ਵੀ ਉਸ ਨੂੰ ਫਲੂ ਹੋ ਗਿਆ। ਤੇ ਬਾਅਦ ਦੇ ਵਿੱਚ ਕਿਉਂਕਿ ਬੱਚਾ ਜਿਹੜਾ ਹੁੰਦਾ ਆ ਉਹਨਾਂ ਦਾ ਇਮਿਊਨ ਸਿਸਟਮ ਅਜੇ ਇੰਨਾ ਸਟਰੋਂਗ ਜਿਹੜਾ ਨਹੀਂ ਹੁੰਦਾ ਜਿੱਦਾਂ ਆਪਾਂ ਅਡਲਟਸ ਦਾ, ਨੌਜਵਾਨ
ਦੀ ਜਿਹੜੀ ਆਪਾਂ ਜੇ ਉਹ ਗੱਲ ਕਰੀਏ ਤੇ ਉਸ ਦੀ ਮੌਤ ਹੋਈ ਸੀ। ਇੱਥੇ ਹਰਜੋਤ ਸਿੰਘ ਜੀ ਬਹੁਤ ਰੌਲਾ ਰਹਿੰਦਾ ਆ, ਬਹੁਤ ਸਾਰੇ ਜਿਹੜੇ ਫਾਰ ਰਾਈਟ ਜਿਹੜੇ ਸੋਚਦੇ ਉਹ ਕਹਿੰਦੇ ਵੀ ਜਿਹੜੀ ਵੈਕਸੀਨੇਸ਼ਨ ਦੇ ਨਾਲ ਤੁਹਾਡੇ ਦਿਮਾਗ ਨੂੰ ਕੰਟਰੋਲ ਕਰਨ ਦੀ ਜਿਹੜੀ ਸਰਕਾਰ ਕੋਸ਼ਿਸ਼ ਕਰਦੀ, ਜਦ ਕਿ ਇਸ ਦੇ ਵਿੱਚ ਕੋਈ ਜਿਹੜੀ ਸੱਚਾਈ ਨਹੀਂ ਹੈਗੀ। ਵੈਕਸੀਨੇਸ਼ਨ ਦੇ ਨਾਲ ਤਾਂ ਆਪਣੇ ਤੇ ਆਪਣੇ ਬੱਚਿਆਂ ਦਾ ਜਿਹੜਾ ਕੋਈ ਨਾ ਕੋਈ ਭਲਾ ਹੀ ਉਸ ਦੇ ਵਿੱਚ ਹੁੰਦਾ ਆ, ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਜਾਂ ਬਹੁਤ ਸਾਰੀਆਂ ਬਿਮਾਰੀਆਂ ਨਾ ਲੱਗਣ ਇਸ ਲਈ ਵੈਕਸੀਨੇਸ਼ਨ ਜਿਹੜੀ ਉਹ ਦਿੱਤੀ ਜਾਂਦੀ ਆ। ਤੇ ਕਈ ਲੋਕ ਜਿਹੜੇ ਨਹੀਂ ਕਰਦੇ, ਕਈ ਮਾਪੇ ਆਪਣੇ ਬੱਚਿਆਂ ਨੂੰ ਵੈਕਸੀਨੇਸ਼ਨ ਤੋਂ ਜਿਹੜੇ ਉਹ ਪਰੇ ਰੱਖਦੇ ਨੇ ਤੇ ਬਾਅਦ ਦੇ ਵਿੱਚ ਅਜਿਹੀਆਂ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਨੇ ਤੇ ਫਿਰ ਬਹੁਤ ਅਫਸੋਸ ਹੁੰਦਾ ਆ। ਤੇ ਇਸ ਕਰਕੇ ਹਰਜੋਤ ਸਿੰਘ ਜੀ ਬਹੁਤ ਰੌਲਾ ਰੱਪਾ ਰਹਿੰਦਾ ਆ ਕਈ ਪੇਰੈਂਟਸ ਦਾ ਤੇ ਸਕੂਲਸ ਦੇ ਵਿੱਚ, ਕਿਉਂਕਿ ਕਈ ਸਕੂਲ ਲਾਜ਼ਮੀ ਕਰਦੇ ਆ ਵੀ ਤੁਹਾਡੇ ਬੱਚਿਆਂ ਨੂੰ ਅਸੀਂ ਤਾਂ ਹੀ ਇਸ ਸਕੂਲ ਦੇ ਵਿੱਚ ਭਰਤੀ ਕਰਾਂਗੇ ਜੇ ਤੁਸੀਂ ਉਹਨਾਂ ਨੂੰ ਪ੍ਰੋਪਰ ਵੈਕਸੀਨੇਸ਼ਨ ਜਿਹੜੀਆਂ ਆ ਉਹ ਲਵਾਈਆਂ ਹੋਣ। ਬਿਲਕੁਲ ਰਿਕੁਆਇਰ ਹੀ ਆ, ਇਹ ਤਾਂ ਤੁਸੀਂ ਟੀਕਾ ਲਾਏ ਜਿਹੜੇ ਵੈਕਸੀਨੇਸ਼ਨ ਹੈਗੇ ਆ ਉਹਨਾਂ ਤੋਂ ਬਿਨਾਂ ਤੁਸੀਂ ਐਡਮਿਸ਼ਨ ਨਹੀਂ ਕਰ ਸਕਦੇ। ਕਈ ਸਟੇਟਸ ਦੇ ਵਿੱਚ ਹਰਜੋਤ ਸਿੰਘ ਜੀ ਮੈਨੂੰ ਲੱਗਦਾ ਕਈ ਕਾਉਂਟਰੀਜ਼ ਦੇ ਵਿੱਚ ਕੁਝ ਅਜਿਹੇ ਜਿਹੜੇ ਪ੍ਰੋਵੀਜ਼ਨ ਜਿਹੜੇ ਹੋਣਗੇ ਜਿਹੜੇ ਉਹ ਕਰਦੇ ਆ, ਤੇ ਕਈ ਮਾਪੇ ਕਹਿੰਦੇ ਵੀ ਨਹੀਂ ਅਸੀਂ ਨਹੀਂ ਕਰਾਉਣਾ ਇਸ ਤਰੀਕੇ ਦੇ ਨਾਲ, ਤੇ ਫਿਰ ਉਹ ਹੋਮ ਸਕੂਲਿੰਗ ਕਰਦੇ ਆ ਜਾਂ ਕੁਝ ਹੋਰ ਤਰੀਕੇ ਦੇ ਨਾਲ ਬੱਚਿਆਂ ਨੂੰ ਪਾਲਦੇ ਨੇ। ਕਿਉਂਕਿ ਜਿਹੜੀ ਇੱਥੋਂ ਦੀਆਂ ਸਰਕਾਰਾਂ ਉਹ ਚਾਹੁੰਦੀਆਂ ਨੇ ਵੀ ਇਹੀ ਚਾਹੁੰਦੀਆਂ ਨੇ ਵੀ ਕਿਸੇ ਬੱਚੇ ਦੇ ਕਰਕੇ ਕਿਸੇ ਹੋਰ ਬਾਕੀ ਬੱਚਿਆਂ ਨੂੰ ਉੱਤੇ ਨਾ ਜਿਹੜੀ ਕੋਈ ਇਦਾਂ ਆਫਤ ਜਿਹੜੀ ਆ ਉਹ ਆ ਜਾਵੇ। ਤੇ ਇਸ ਵਾਰ ਹਰਜੋਤ ਸਿੰਘ ਜੀ ਆਪਾਂ ਬਾਰ-ਬਾਰ ਦੱਸ ਰਹੇ ਆ ਆਪਣੇ ਸਰੋਤਿਆਂ ਨੂੰ ਵੀ ਫਲੂ ਸੀਜ਼ਨ ਬਹੁਤ ਹੀ ਜ਼ਿਆਦਾ ਐਕਟਿਵ ਜਿਹੜਾ ਆ ਉਹ ਇਸ ਵਾਰੀ ਹੈਗਾ ਆ। ਇਹ ਪਹਿਲੀ ਬੱਚੀ ਨਹੀਂ ਜਿਸ ਦੀ ਇਸ ਫਲੂ ਦੇ ਕਰਕੇ ਜਿਹੜੀ ਆ ਉਹ ਮੌਤ ਹੋਈ ਆ। ਆਲਰੇਡੀ ਕਈ 100 ਤਕਰੀਬਨ 150 ਤੋਂ ਵੱਧ ਲੋਕ ਜਿਹੜੇ ਆ ਉਹ ਮਾਰੇ ਜਾ ਚੁੱਕੇ ਆ, ਇਸ ਮੌਤ ਹੋ ਚੁੱਕੀ ਆ ਉਹਨਾਂ ਨੂੰ ਫਲੂ ਦੇ ਕਰਕੇ। ਸੋ ਆਪਣੇ ਪ੍ਰੀਕਾਸ਼ਨਸ ਵੱਧ ਤੋਂ ਵੱਧ ਲਓ, ਖਾਸ ਕਰਕੇ ਹੁਣ ਜਿੱਦਾਂ ਹਰਜੋਤ ਸਿੰਘ ਜੀ ਆਪਾਂ ਕੈਲੀਫੋਰਨੀਆ ਦੀ ਗੱਲ ਕਰੀਏ, ਮੌਸਮ ਦੇ ਵਿੱਚ ਥੋੜੀ ਤਬਦੀਲੀ ਆਪਾਂ ਦੇਖ ਰਹੇ ਆ। ਵਿੱਚ ਜੇ ਦਿਨ ਖੁੱਲ ਗਏ ਸੀਗੇ ਥੋੜੇ ਗਰਮੀ ਦਾ ਮਾਹੌਲ ਲੋਕਾਂ ਨੂੰ ਮਹਿਸੂਸ ਹੋਇਆ ਸੀ, 80 ਡਿਗਰੀ ਤੱਕ ਵੀ ਟੈਂਪਰੇਚਰ ਕਈ ਜਗ੍ਹਾ ਤੇ ਚਲਾ ਗਿਆ ਸੀ, ਤੇ ਪਰ ਅਗਲੇ ਵੀਕ ਤੱਕ ਜਿਹੜੀ ਠੰਡ ਦੁਬਾਰਾ ਪਰਤ ਰਹੀ ਆ, ਆਲਰੇਡੀ ਠੰਡ ਮਹਿਸੂਸ ਹੋਣੀ ਸ਼ੁਰੂ ਹੋ ਗਈ ਆ। ਸੋ ਜ਼ਰੂਰ ਉਸ ਹਿਸਾਬ ਦੇ ਨਾਲ ਆਪਣੇ ਆਪ ਨੂੰ ਜਿਹੜਾ ਆ ਜਾਂਦੀ ਹੋਈ ਠੰਡ ਜਿਹੜੀ ਕਹਿੰਦੇ ਆ ਕਈ ਵਾਰੀ ਲੋਕਾਂ ਨੂੰ ਬਹੁਤ ਜ਼ਿਆਦਾ ਫੜਦੀ ਆ ਤੇ ਬਾਅਦ ਦੇ ਵਿੱਚ ਬੰਦਾ ਕਈ ਦਿਨਾਂ ਦੇ ਲਈ ਆ ਕਹਿ ਲਓ ਵੀ ਬੈੱਡ ਰਿਡਨ ਇੱਕ ਹਿਸਾਬ ਦੇ ਨਾਲ ਹੋ ਜਾਂਦਾ ਆ। ਸੋ ਬਚ ਕੇ ਰਹੋ, ਪ੍ਰੀਕਾਸ਼ਨਸ ਵੱਧ ਤੋਂ ਵੱਧ ਲਓ। ਜੇ ਕਿਸੇ ਨੂੰ ਹੈਗਾ ਆ ਘਰ ਦੇ ਵਿੱਚ ਫਲੂ ਹੈਗਾ ਆ ਉਸ ਨੂੰ ਇੱਕ ਹਿਸਾਬ ਨਾਲ ਕੁਆਰੰਟਾਈਨ ਕਰਕੇ ਜਿਹੜਾ ਉਹ ਰੱਖੋ, ਖਾਸ ਕਰਕੇ ਛੋਟੇ ਬੱਚਿਆਂ ਦੇ ਨਜ਼ਦੀਕ ਜਿਹੜਾ ਆ ਜਿਨ੍ਹਾਂ ਨੂੰ ਫਲੂ ਹੈਗਾ ਉਹਨਾਂ ਨੂੰ ਨਾ ਜਾਣ ਦਿੱਤਾ ਜਾਵੇ। ਤੇ ਅਗਲੀ ਖਬਰ ਵੱਲ ਆਈਏ, ਸਿਆਟਲ ਦੇ ਵਿੱਚ ਇੱਕ ਆਈਸ ਦਾ ਜਿਹੜਾ ਅਟਾਰਨੀ ਆ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਅਟਾਰਨੀ ਨੂੰ ਚਾਰਜ ਕੀਤਾ ਗਿਆ ਕਿਉਂਕਿ ਉਹ ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਸੀ ਉਹਨਾਂ ਦੀਆਂ ਆਇਡੈਂਟੀਟੀ ਨੂੰ ਚੋਰੀ ਕਰਦਾ ਸੀ। ਦੇਖ ਲਓ ਕੀ ਹਾਲ, ਤੇ ਉਹਨਾਂ ਦੀ ਆਇਡੈਂਟੀਟੀ ਚੋਰੀ ਕਰਕੇ ਵਿੱਚੋਂ ਕਹਿੰਦੇ ਬਈ ਕਾਰਡ ਅਪਲਾਈ ਕਰ ਲੈਣੇ, ਪ੍ਰਾਪਰਟੀਆਂ, ਹੋਰ ਬਹੁਤ ਸਾਰਾ ਸਮਾਨ ਉਹਨੇ ਇਸ ਤਰ੍ਹਾਂ ਦਾ ਜਿਹੜਾ ਯੂਜ਼ ਕੀਤਾ ਹੈਗਾ। ਤੁਸੀਂ ਹੁਣ ਦੱਸੋ ਵੀ ਇਹਨਾਂ ਨੂੰ ਕੌਣ ਫੜ ਕੇ ਤੇ ਕਿਹੜੇ ਮੁਲਕ 'ਚ ਵਾਪਸ ਘੱਲੇ? ਅਜਿਹੇ ਬੰਦਿਆਂ ਨੂੰ ਇਹ ਦੁਨੀਆ ਨੂੰ ਤਾਂ ਡਿਪੋਰਟ ਕਰਨ ਲੱਗੇ ਹੋਏ ਆ, ਅਜਿਹੇ ਬੰਦੇ ਦਾ ਜਿਹੜਾ ਉਹ ਕੀ ਕੀਤਾ ਜਾਊਗਾ। ਸੋ ਰਾਫੇਲ ਸੈਂਚੇਜ਼ ਨਾਮ ਦਾ ਜਿਹੜਾ ਇਹ ਚੀਫ ਕੌਂਸਲ ਸੀ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਦਾ ਸਿਆਟਲ ਆਫਿਸ ਦੇ ਵਿੱਚ, ਉਹਨੂੰ ਚਾਰਜ ਕੀਤਾ ਗਿਆ ਹੈਗਾ ਸਟੀਲਿੰਗ ਦਾ ਆਇਡੈਂਟੀਟੀਜ਼ ਆਫ 7 ਲੋਕਾਂ ਦੀ ਜਿਹੜੇ ਵਿਚਾਰੇ ਇਮੀਗ੍ਰੇਸ਼ਨ ਪ੍ਰੋਸੀਡਿੰਗ ਦੇ ਵਿੱਚ ਇਨਵੋਲਵ ਸੀ। ਸੋ ਇਹ 4 ਸਾਲਾਂ ਦੇ ਦੌਰਾਨ ਉਸਨੇ ਅਕਤੂਬਰ 2013 ਤੋਂ ਲੈ ਕੇ ਅਕਤੂਬਰ 2017 ਤੱਕ ਇਹ ਜਿਹੜੇ ਆ ਉਹਨਾਂ ਦੀ ਆਇਡੈਂਟੀਟੀ ਜਿਹੜੀ ਆ ਚੋਰੀ ਕੀਤੀ ਹੈਗੀ ਤੇ ਉਹਨਾਂ ਨੂੰ ਵੱਖ-ਵੱਖ ਜਿਹੜੇ ਤਰੀਕਿਆਂ ਨਾਲ ਵਰਤਿਆ ਹੈਗਾ ਆ। ਈਵਨ ਉਸਨੇ ਜਿਹੜਾ ਪਰਸਨਲ ਉਹਦਾ ਜਿਹੜਾ ਕੰਪਿਊਟਰ ਸੀ ਜਿਹੜਾ ਉਹ ਯੂਜ਼ ਕਰਦਾ ਸੀ ਕੰਮ ਦੇ ਲਈ ਵੀ, ਉਹਦੇ ਤੋਂ ਵੀ ਉਸਨੇ ਜਿਹੜੀਆਂ ਈਮੇਲ ਕੀਤੀਆਂ ਉਹ ਲੋਕਾਂ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਦੀ ਜਿਹੜੀ ਇਨਫੋਰਮੇਸ਼ਨ ਸੀ ਉਹ ਯਾਹੂ ਦੇ ਅਕਾਊਂਟਸ ਨੂੰ। ਜੀ ਬਹੁਤ ਮਾੜੀ ਗੱਲ ਆ, ਕਿਉਂਕਿ ਇੱਥੇ ਇੱਕ ਬਹੁਤ ਵੱਡਾ ਮਸਲਾ ਜਿਹੜਾ ਹੈਗਾ ਆਇਡੈਂਟੀਟੀ ਦੀ ਜਿਹੜੀ ਚੋਰੀ ਹੋਣ ਦਾ। ਬਹੁਤ ਸਾਰੇ ਲੋਕ ਜਿਹੜੇ ਆ ਆਪਣੀਆਂ ਕ੍ਰੈਡਿਟ ਰਿਪੋਰਟ ਚੈੱਕ ਨਹੀਂ ਕਰਦੇ, ਕਈ ਵਾਰੀ ਉਹਨਾਂ ਦੇ ਉੱਤੇ ਬਾਅਦ ਦੇ ਵਿੱਚ ਜਦੋਂ ਲੀਨ ਪੈਂਦੀ ਆ ਫਿਰ ਪਤਾ ਲੱਗਦਾ ਆ ਵੀ ਯਾਰ ਅਸੀਂ ਤਾਂ ਕੁਛ ਕੀਤਾ ਨਹੀਂ ਸੀ, ਨਾ ਕੁਛ ਅਸੀਂ ਅਪਲਾਈ ਕੀਤਾ ਸੀ। ਲੋਕਾਂ ਨੇ ਕਈਆਂ ਨੇ ਤੁਹਾਡੇ ਨਾਂ ਦੇ ਉੱਤੇ ਕਾਰਡ ਖਿਲਾਏ ਹੁੰਦੇ ਆ, ਕਈ ਕੁਛ ਜਿਹੜਾ ਉਹ ਕਰ ਲੈਂਦੇ ਆ। ਤੇ ਹਰਜੋਤ ਸਿੰਘ ਜੀ ਤੁਸੀਂ ਹਮੇਸ਼ਾ ਦੱਸਦੇ ਹੁੰਦੇ ਜਿਹੜੀ ਐਨੂਅਲ ਕ੍ਰੈਡਿਟ ਰਿਪੋਰਟ ਜਿਹੜੀ ਵੈਬਸਾਈਟ ਤੇ ਜਿਹੜੀ ਹੈਗੀ ਉੱਥੇ ਜ਼ਰੂਰ ਉਹ ਤੁਹਾਨੂੰ ਸਾਲ ਦੇ ਵਿੱਚ ਇੱਕ ਵਾਰੀ ਚੈੱਕ ਕਰਨ ਦੇ ਲਈ ਤਿੰਨ ਏਜੰਸੀਆਂ ਤੋਂ, ਇਕੁਇਫੈਕਸ ਤੋਂ, ਟਰਾਂਸ ਯੂਨੀਅਨ ਤੋਂ, ਐਕਸਪੀਰੀਅੰਸ ਤੋਂ ਉਹ ਤੁਸੀਂ ਫ੍ਰੀ ਲੈ ਸਕਦੇ ਆ। ਤੇ ਇਕੁਇਫੈਕਸ ਦਾ ਤੇ ਇਸ ਟਾਈਮ ਬਹੁਤ ਵੱਡਾ ਰੌਲਾ ਹੈ ਉਹਨਾਂ ਦਾ। ਉਹਨਾਂ ਨੂੰ ਵੈਸੇ ਨਾ ਮੈਂ ਦੇਖ ਰਿਹਾ ਸੀਗਾ ਉਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਹਨੂੰ ਠੰਡੇ ਬਸਤੇ 'ਚ ਪਾਤਾ ਆ ਉਹ ਜਿਸ ਕਿਉਂਕਿ CEO ਉਹਨਾਂ ਦੇ ਜਿਹੜੇ ਉਹ ਵੱਡੇ ਬੰਦੇ ਨੇ, ਸ਼ਾਇਦ ਉਹਨਾਂ ਨੇ ਡੋਨੇਸ਼ਨਾਂ ਜਿਹੜੇ ਉਹਨਾਂ ਲੋਕਾਂ ਨੂੰ ਵੱਧ ਦਿੱਤੀਆਂ ਆ ਤੇ ਉਹ ਕਿਤੇ ਨਾ ਕਿਤੇ ਇਸ ਤੇ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਬਚਦੇ ਨਜ਼ਰ ਆਉਂਦੇ ਨੇ। ਪਰ 143 ਮਿਲੀਅਨ ਅਮਰੀਕੀ ਲੋਕਾਂ ਦੀ ਜਿਹੜੇ ਆ ਸੋਸ਼ਲ ਸਿਕਿਉਰਿਟੀ ਨੰਬਰ,
ਉਹਨਾਂ ਦੇ ਐਡਰੈਸ, ਉਹਨਾਂ ਦੇ ਫੋਨ ਨੰਬਰ, ਉਹਨਾਂ ਦੇ ਹੋਰ ਬਹੁਤ ਹੀ ਸੰਵੇਦਨਸ਼ੀਲ ਜਿਹੜੀ ਇਨਫੋਰਮੇਸ਼ਨ ਆ ਉਹ ਹੈਕਰਸ ਦੇ ਹੱਥ ਜਿਹੜੀ ਉਹ ਲੱਗੀ ਹੋਈ ਆ। ਇਹ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ। ਕਾਰਨ ਕੀ ਆ, ਜਦੋਂ ਚੋਰੀ ਹੁੰਦਾ ਹੈ ਡਾਟਾ ਉਸੇ ਵੇਲੇ ਨਹੀਂ ਤੁਹਾਡਾ ਕਾਰਡ ਕਿਸੇ ਨੇ ਵਰਤਣਾ। ਇਹ ਜਦੋਂ ਤੁਹਾਨੂੰ ਯਾਦ ਨਹੀਂ ਹੋਣਾ ਉਦੋਂ ਬਾਅਦ ਦੇ ਵਿੱਚ ਅਚਾਨਕ ਕਿਸੇ ਨੇ ਛੋਟੇ ਛੋਟੇ ਚਾਰਜਿਸ ਕਰਨੇ, ਕਿਸੇ ਨੇ ਵੱਡਾ ਚਾਰਜਿਸ ਕਰਨਾ ਹੈ। ਸੋ ਹਮੇਸ਼ਾ ਆਪਣੇ ਜਿਹੜੇ ਬੈਂਕ ਦੇ ਤੇ ਕ੍ਰੈਡਿਟ ਕਾਰਡ ਦੇ ਅਕਾਊਂਟਸ ਜਿਹੜੇ ਹਮੇਸ਼ਾ ਚੈੱਕ ਕਰਦੇ ਰਿਹਾ ਕਰੋ। ਬਹੁਤ ਸਾਰੀਆਂ ਹੋਰ ਫ੍ਰੀ ਕ੍ਰੈਡਿਟ ਚੈੱਕ ਕਰਨ ਵਾਲੀਆਂ ਜਿਹੜੀਆਂ ਕ੍ਰੈਡਿਟ ਕਾਰਮਾਂ ਵਰਗੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਉੱਤੇ ਆਪਣੇ ਆਪ ਨੂੰ ਲੌਗਇਨ ਕਰਕੇ ਜਿਹੜਾ ਦੇਖਦੇ ਰਹੋ। ਬਹੁਤ ਸਾਰੇ ਬੈਂਕ ਵੀ ਹੁਣ ਇਹ ਕੰਮ ਕਰਨ ਲੱਗ ਗਏ ਆ, ਤੁਹਾਡਾ ਫ੍ਰੀ ਕ੍ਰੈਡਿਟ ਸਕੋਰ ਜਿਹੜਾ ਉਹ ਦੱਸਣ ਲੱਗ ਗਏ ਨੇ। ਸੋ ਉਹ ਚੀਜ਼ਾਂ ਜਿਹੜੀਆਂ ਜ਼ਰੂਰ ਹਮੇਸ਼ਾ ਵਾਚ ਜਿਹੜੇ ਕਰਦੇ ਰਹੋ, ਕਿਤੇ ਐਵੇਂ ਜਿਹੜਾ ਰਗੜ ਨਾ ਹੋ ਜਿਓ ਜੀ। ਬਾਕੀ ਸਾਡਾ ਸਮਾਂ ਵੀ ਜਿਹੜਾ ਬ੍ਰੇਕ ਦਾ ਹੋਣ ਵਾਲਾ, ਤੇ ਬ੍ਰੇਕ ਤੋਂ ਪਹਿਲਾਂ ਇੱਕ ਇਮੀਗ੍ਰੇਸ਼ਨ ਦੀ ਖਬਰ ਜ਼ਰੂਰ ਸਾਂਝੀ ਕਰਦੇ ਜਾਈਏ। ਅੱਜ ਕੱਲ੍ਹ ਸੈਨੇਟ ਦੇ ਵਿੱਚ ਜਿਹੜੀ ਆ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਹੀਅਰਿੰਗ ਚੱਲ ਰਹੀ ਆ, ਬਹੁਤ ਹੀ ਹੌਟ ਇਸ਼ੂ ਬਣਿਆ ਹੋਇਆ। ਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਹੁਣ ਨਵੀਂ ਆਪੋਜੀਸ਼ਨ ਇਸ਼ੂ ਕੀਤੀ ਆ ਵੀ ਜੇ ਉਹਨਾਂ ਨੇ ਜੋ ਉਹ ਮੰਗ ਰਹੇ ਆ ਉਹ ਨਾ ਕੀਤਾ ਤੇ ਫਿਰ ਡਾਕਾ ਬਿੱਲ ਜਿਹੜਾ ਆ ਪਾਸ ਨਹੀਂ ਹੋਊਗਾ। ਸੋ 4 ਜਿਹੜੇ ਮੇਨ ਪੁਆਇੰਟ ਆ ਇਮੀਗ੍ਰੇਸ਼ਨ ਦੇ ਜਿਹੜੇ ਸੈਨੇਟ ਦੇ ਵਿੱਚ ਡਿਸਕਸ ਹੋ ਰਹੇ ਹੈਗੇ ਆ। ਸਭ ਤੋਂ ਪਹਿਲਾ ਪੁਆਇੰਟ ਤਾਂ ਡਾਕਾ ਦਾ ਹੀ ਆ। ਜਦੋਂ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਵੀ ਮੈਂ ਐਗਰੀ ਆ ਵੀ ਡਾਕਾ ਵਾਲਿਆਂ ਨੂੰ ਜਿਹੜੀ ਇਮੀਗ੍ਰੇਸ਼ਨ ਦੇਣੀ ਚਾਹੀਦੀ ਹੈਗੀ ਆ, ਪਰ ਨਾਲ ਦੀ ਨਾਲ ਜਿਹੜਾ ਦੂਜਾ ਪੁਆਇੰਟ ਆ ਮੈਕਸੀਕੋ ਦੇ ਬਾਰਡਰ ਦੇ ਉੱਤੇ ਕੰਧ ਬਣਾਉਣ ਦਾ ਆ, ਉਹਦੇ ਲਈ ਜਿਹੜੇ ਪੈਸੇ ਮੰਗਦੇ ਹੈਗੇ ਆ। ਤੇ ਤੀਸਰਾ ਹੈਗਾ ਫੈਮਿਲੀ ਵੇਸਡ ਇਮੀਗ੍ਰੇਸ਼ਨ ਦਾ। ਤੇ ਇਹਦੇ ਵਿੱਚ ਇਹ ਐਗਰੀ ਕਰਨ ਜਾ ਰਹੇ ਹੈਗੇ ਆ ਵੀ ਜਿਹੜੀ ਫੈਮਿਲੀ ਵੇਸਡ ਇਮੀਗ੍ਰੇਸ਼ਨ ਆ ਉਹ ਬੰਦ ਹੋਣੀ ਚਾਹੀਦੀ ਆ। ਸਿਰਫ ਜਿਹੜੇ ਕਿਸੇ ਦੇ ਸਪਾਊਜ਼ਸ ਜਿੱਦਾਂ ਹਸਬੈਂਡ ਵਾਈਫ ਜਾਂ ਉਹਨਾਂ ਦੇ 18 ਸਾਲ ਤੋਂ ਥੱਲੇ ਦੇ ਬੱਚੇ ਉਹੀ ਆ ਸਕਦੇ ਹੈਗੇ ਆ। ਤੇ ਇਹ ਜਿਹੜੇ ਹੈਗੇ 3 ਪੁਆਇੰਟ ਮੇਨ ਹੈਗੇ। ਤੇ ਚੌਥਾ ਹੈਗਾ ਲੋਟਰੀ ਸਿਸਟਮ ਦਾ। ਬਹੁਤ ਸਾਰੇ ਮੁਲਕਾਂ ਦੇ ਵਿੱਚੋਂ ਜਿੱਥੇ ਜਿਨ੍ਹਾਂ ਮੁਲਕਾਂ ਚੋਂ USA ਦੇ ਵਿੱਚ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕ ਨਹੀਂ ਆਉਂਦੇ, ਸੋ ਉਹ ਮੁਲਕਾਂ ਨੂੰ ਇਨਕਲੂਡ ਕੀਤਾ ਗਿਆ ਆ ਲੋਟੋ ਸਿਸਟਮ ਦੇ ਵਿੱਚ, ਲੋਟਰੀ ਦੇ ਵਿੱਚ। ਤੇ ਹਰ ਸਾਲ 50,000 ਲੋਕਾਂ ਨੂੰ ਜਿਹੜੀ ਆ ਉਹ ਲੋਟਰੀ ਬੇਸ ਸਿਸਟਮ ਤੇ ਇਮੀਗ੍ਰੇਸ਼ਨ ਗ੍ਰੀਨ ਕਾਰਡ ਦਿੱਤਾ ਜਾਂਦਾ ਆ। ਸੋ ਉਹ ਕਹਿੰਦੇ ਬੰਦ ਹੋਣੀ ਚਾਹੀਦੀ ਆ। ਸੋ 4 ਜਿਹੜੇ ਮੇਨ ਪੁਆਇੰਟ ਆ ਉਹਨਾਂ ਦੇ ਉੱਤੇ ਗੱਲਬਾਤ ਚੱਲ ਰਹੀ ਹੈਗੀ ਆ। ਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਇਮੀਗ੍ਰੇਸ਼ਨ ਬਿੱਲ ਹੈਗਾ ਆ ਉਹਨੂੰ ਪਾਸ ਕਰਨ ਦੇ ਲਈ ਜਿਹੜੇ 60 ਵੋਟਾਂ ਦੀ ਜ਼ਰੂਰਤ ਹੈਗੀ ਆ। ਤੇ ਕਈ ਜਿਹੜੇ ਸੈਨੇਟਰ ਰਿਪਬਲਿਕਨ ਆ ਉਹ ਨਹੀਂ ਐਗਰੀ ਕਰਦੇ ਹੈਗੇ ਵੀ ਨਹੀਂ ਸਾਨੂੰ ਨਹੀਂ ਦੇਣੀ ਚਾਹੀਦੀ ਡ੍ਰੀਮਰਸ ਨੂੰ। ਤੇ ਕਈ ਜਿਹੜੇ ਹੈਗੇ ਆ ਉਹ ਐਗਰੀ ਵੀ ਕਰਦੇ ਆ। ਕੁਛ ਕੁ ਜਿਹੜੇ ਡੈਮੋਕ੍ਰੇਟ ਵੀ ਐਗਰੀ ਕਰਦੇ ਆ ਵੀ ਹਾਂ ਸਾਨੂੰ ਜਿਹੜਾ ਰਲ ਮਿਲ ਕੇ ਕੋਈ ਨਾ ਕੋਈ ਸੋਲੂਸ਼ਨ ਕੱਢਣਾ ਚਾਹੀਦਾ ਹੈਗਾ ਆ। ਕਿਉਂਕਿ ਮਾਰਚ ਜਿਹੜੀ ਆ ਐਂਡ ਡੇਟ ਹੈਗੀ ਆ ਤੇ ਮਾਰਚ ਤੋਂ ਪਹਿਲਾਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੂੰ ਕੁਛ ਨਾ ਕੁਛ ਜਿਹੜੇ ਡਾਕਾ ਵਾਲੇ ਆ ਉਹਨਾਂ ਦੇ ਲਈ ਕਰਨਾ ਪਏਗਾ, ਨਹੀਂ ਤਾਂ ਉਹਨਾਂ ਦਾ ਜਿਹੜਾ ਸਟੇਟਸ ਆ ਉਹ ਖਤਮ ਹੋ ਸਕਦਾ ਹੈਗਾ। ਜੀ ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ। ਬ੍ਰੇਕ ਲਵਾਂਗੇ ਤੇ ਉਸ ਤੋਂ ਬਾਅਦ ਚ ਮੁੜ ਵਾਪਸ ਆਵਾਂਗੇ ਤੇ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਹੋਰ ਕੁਝ ਖਬਰਾਂ ਜਿਹੜੀਆਂ ਆਪਣੇ ਸਰੋਤਿਆਂ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਪ੍ਰੋਗਰਾਮ ਚੱਲਦਾ ਰਹੇਗਾ ਅਪਡੇਟ ਅਮਰੀਕਾ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਗੱਲ ਤੇਰੀ ਸੋਹਣੀਏ, ਗੱਲ ਮੇਰੀ ਸੋਹਣੀਏ। आओ दिन मनाने मोहब्बतां वाला QS एंटरटेनमेंट पेश करते ने वैलेंटाइन्स डिनर पार्टी, कैंडल लाइट डिनर, डीजे ਅਤੇ ਲਾਈਵ ਪਰਫਾਰਮੈਂਸ ਬਾਈ ਕੋਮਲ ਮਲਿਕ। 14 ਫਰਵਰੀ ਸ਼ਾਮੀ 6 ਵਜੇ ਤੋਂ ਰਾਤੀ 12 ਵਜੇ ਤੱਕ ਮਿਰਾਜ ਬੈਂਕੁਏਟ ਹਾਲ 2159 ਐਲ ਕਮੀਨੋ ਐਵੇਨਿਊ ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਰਾਜਾ ਸਿੰਘ ਜੀ ਨੂੰ 9168656659 ਜਾਂ ਫਿਰ ਪਰਮਪ੍ਰੀਤ ਡੱਡੀ ਜੀ ਨੂੰ 2095000001। डिनर पार्टी दी टिकट बाय
ਕਰ ਸਕਦੇ ਹੋ sulekha.com ਤੋਂ $120 ਪਰ ਕਪਲ ਅਤੇ $150 ਪਰ ਕਪਲ ਐਟ ਦਾ ਡੋਰ। ਫਿਰ ਦੇਰ ਕਿਸ ਗੱਲ ਦੀ, ਆਓ ਰਲ ਕੇ ਜਸ਼ਨ ਮਨਾਈਏ ਤੇ ਪਿਆਰਾਂ ਦਾ ਦਿਨ ਮਨਾਈਏ। ਅਸੀਂ ਇੱਕ ਦੂਜੇ ਦੇ ਨਾਲ ਹਮੇਸ਼ਾ ਰਹਿਣਾ ਏ ਤੇ ਨਾਮ ਜੁਦਾਈਆਂ ਦਾ ਨਾ ਭੁੱਲ ਕੇ ਲੈਣਾ ਏ। ਇੰਨੀ ਜ਼ੋਰ ਦੀ ਧੱਕ ਧੱਕ ਬੇਬੇ, ਕੀ ਗੱਲ ਦਵਾਈ ਨਹੀਂ ਖਾਧੀ ਅੱਜ? ਵੇ ਕਿੱਥੇ ਪੁੱਤ, ਦਵਾਈ ਤਨ ਪੁੱਤਿਆਂ ਦੀ ਪਰਸੋਂ ਦੀ ਮੁੱਕੀ ਆ। ਓ ਸ਼ਾਨਿਆ, ਉਹ ਦਵਾਈ ਨਹੀਂ ਲਿਆ ਕੇ ਦਿੱਤੀ ਬੇਬੇ ਨੂੰ? ਮੈਂ ਗਿਆ ਸੀ ਡੈਡ, ਉੱਥੇ ਲਾਈਨ ਬਹੁਤ ਲੰਬੀ ਸੀ। ਚਾਚਾ ਫੇਰ ਤਾਂ ਆਪਾਂ ਨੂੰ ਜਾਣਾ ਪੈਣਾ। ਉਹ ਕਿੱਥੇ ਖੱਜਲ ਹੁੰਦੇ ਫਿਰਾਂਗੇ ਭਤੀਜ। ਨਟੋਮਸ ਫਾਰਮੇਸੀ ਨਵੀਂ ਖੁੱਲੀ ਆਪਣੇ ਸ਼ਹਿਰ 'ਚ। ਫੋਨ ਖੜਕਾ, ਦਵਾਈ ਅਗਲਿਆਂ ਘਰ ਦੇ ਜਾਣੀ ਆ। ਜੀ ਹਾਂ, ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ। ਮੰਡੇ ਟੂ ਫਰਾਈਡੇ 9 AM to 7 PM, ਸੈਟਰਡੇ 10 AM to 4 PM ਐਂਡ ਸੰਡੇ ਕਲੋਜ਼ਡ। ਦਵਾਈਆਂ ਦੀ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਦੇ ਨੇ ਤੇ ਇੰਗਲਿਸ਼, ਪੰਜਾਬੀ ਤੇ ਸਪੈਨਿਸ਼ ਵਿੱਚ ਗੱਲ ਕਰਦੇ ਨੇ। ਉਹ ਬਹੁਤ ਤਰ੍ਹਾਂ ਦੀਆਂ ਮੈਡੀਕਲ ਤੇ ਮੈਡੀਕੇਅਰ ਇੰਸ਼ੋਰੈਂਸਸ ਵੀ ਅਸੈਪਟ ਕਰਦੇ ਨੇ। ਪ੍ਰਿਸਕ੍ਰਿਪਸ਼ਨ ਟ੍ਰਾਂਸਫਰ ਤੇ ਪਾਓ $20 ਆਫ। ਨਟੋਮਸ ਫਾਰਮੇਸੀ ਦੇ ਹਰਪ੍ਰੀਤ ਗਿੱਲ, 2080 ਅਰੇਨਾ ਬੁਲੇਵਾਰਡ, ਸਵੀਟ 160, ਸੈਕਰਾਮੈਂਟੋ। 9165757827 916 575 7827। ਹਾਂਜੀ, ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ। ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। Khalsa Insurance. For more information, call 408-272-2500 408 272 2500 or visit khalsainsurance.com. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਹੈ ਜੀ ਅਪਡੇਟ ਅਮਰੀਕਾ, ਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਨਾਲ ਸਰੋਤੇ ਜੁੜੇ ਸਾਰਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀਆਂ ਖਬਰਾਂ ਵੱਲ ਵਧਣ ਤੋਂ ਪਹਿਲਾਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇੱਕ ਨਵੀਂ ਰਿਪੋਰਟ ਜਿਹੜੀ ਆਈਸ ਵਾਲਿਆਂ ਨੇ ਪੇਸ਼ ਕੀਤੀ ਆ। ਕੌਣ ਕਿਹੜੇ ਰੈਕਡ ਵਾਲੇ ਬੰਦੇ ਫੜੇ ਗਏ ਆ ਉਸ ਦੇ ਬਾਰੇ ਤੁਹਾਨੂੰ ਦੱਸਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਜਿਹੜੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪਾਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਮਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਸ਼ਮਿੰਦਰਪਾਲ ਸਿੰਘ ਬੇਕਰਸਫੀਲਡ ਤੋਂ, ਪੌਲ ਨਿਜਰ, ਬਿੰਦਰ ਖਹਿਰਾ
ਫਰੈਜ਼ਨੋ ਤੋਂ ਜਸਪਾਲ ਸੰਘਾ, ਜਸਪ੍ਰੀਤ ਸੰਘਾ, ਪ੍ਰਭਦੀਪ ਗਰੇਵਾਲ, ਸਨੀ ਗਰੇਵਾਲ, ਮਨਜੀਤ ਸਿੰਘ ਪੱਤੜ, ਰਣਦੀਪ ਬਾਜਵਾ, ਬਿੰਦਾ ਅਟਵਾਲ, ਗੰਦਾ ਅਟਵਾਲ, ਕੁਲਤਾਰ ਬੀਸਲੇ, ਸਾਰੇ ਜਾਣੇ ਫਰੈਜ਼ਨੋ ਤੋਂ, ਸਤਨਾਮ ਸਿੰਘ, ਮਨਦੀਪ ਸਿੰਘ ਸੈਨ ਹੋਜ਼ੇ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜਾਂ 408 272 5200 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਆਪਾਂ ਅਗਲੀ ਜਿਹੜੀ ਆ ਉਹ ਖਬਰ ਦੇ ਉੱਤੇ ਜਿਹੜੀ ਨਜ਼ਰ ਮਾਰੀਏ ਵੀ ਜਿਹੜੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਕੁਝ ਕੁ ਜਿਹੜੀਆਂ ਖਬਰਾਂ ਆ ਉਸ ਦੇ ਨਾਲ ਸਾਂਝੀ ਕਰੀਏ। ਇੱਕ ਖਬਰ ਪਿਛਲੇ ਦਿਨਾਂ ਦੇ ਵਿੱਚ ਆਈ ਵੀ ਇੱਕ ਇਮੀਗ੍ਰੇਸ਼ਨ ਦੇ ਬੰਦੇ ਨੇ ਜਿਹੜੀ ਗੁਹਾਰ ਲਾਈ ਸੀ, ਪੁਲਿਸ ਨੂੰ ਕਾਲ ਕੀਤੀ ਵੀ ਭਾਈ ਮੈਨੂੰ ਹੈਲਪ ਚਾਹੀਦੀ ਆ, ਤੇ ਪੁਲਿਸ ਵਾਲਿਆਂ ਨੇ ਕੀਤਾ ਕਿ ਉਹਨੂੰ ਆਈਸ ਦੇ ਹੱਥੇ ਜਿਹੜਾ ਆ ਉਹ ਫੜਾ ਦਿੱਤਾ ਸੀਗਾ ਵੀ ਉਹ ਅਨਡਾਕੂਮੈਂਟਡ ਸੀਗਾ, ਤੇ ਉਹਨੇ ਵਿਚਾਰੇ ਨੇ 911 ਕਾਲ ਇਸ ਕਰਕੇ ਕੀਤੀ ਵੀ ਉਸਨੂੰ ਜਿਹੜੀ ਕੋਈ ਮਦਦ ਜਿਹੜੀ ਉਹ ਮਿਲ ਸਕੇ, ਕਿਉਂਕਿ ਕਿਸੇ ਐਸੀ ਜਗ੍ਹਾ ਦੇ ਉੱਤੇ ਉਹ ਫਸ ਚੁੱਕਾ ਸੀਗਾ। ਪਰ ਪੁਲਿਸ ਨੇ ਇਨਫੈਕਟ ਉਸ ਨੂੰ ਆਈਸ ਦੇ ਜਿਹੜੇ ਆ ਹਵਾਲੇ ਉਹ ਕਰ ਦਿੱਤਾ। ਇਸੇ ਕਰਕੇ ਬਹੁਤ ਸਾਰੇ ਸ਼ਹਿਰਾਂ ਦੇ ਜਿਹੜੇ ਪੁਲਿਸ ਡਿਪਾਰਟਮੈਂਟ ਆ ਉਹ ਜਦੋਂ ਇਹ ਕ੍ਰੈਕਡਾਊਨ ਸ਼ੁਰੂ ਹੋਇਆ ਸੀਗਾ ਉਹ ਕਹਿੰਦੇ ਸੀਗੇ ਵੀ ਇਹਦੇ ਕਰਕੇ ਸਾਨੂੰ ਇਸ ਚੀਜ਼ ਦੇ ਵਿੱਚ ਜ਼ਰੂਰ ਸਾਹਮਣਾ ਕਰਨਾ ਪਊਗਾ। ਬਹੁਤ ਸਾਰੇ ਜਿਹੜੇ ਐਸੇ ਇਮੀਗ੍ਰੈਂਟਸ ਪਰਿਵਾਰ ਜਿਹੜੇ ਹੈਗੇ ਆ ਉਹ ਕਈ ਡੋਮੈਸਟਿਕ ਵਾਇਲੈਂਸ ਦੇ ਬਾਰੇ ਜਾਂ ਹੋਰ ਜਿਹੜੀਆਂ ਹੋ ਰਹੀਆਂ ਘਰਾਂ ਦੇ ਵਿੱਚ ਘਟਨਾਵਾਂ ਆ ਉਹਦੇ ਬਾਰੇ ਪੁਲਿਸ ਨੂੰ ਕਾਲ ਨਹੀਂ ਕਰਨਗੇ, ਕਿਉਂਕਿ ਉਹਨਾਂ ਨੂੰ ਇਹ ਡਰ ਰਹੂਗਾ ਵੀ ਕਿਤੇ ਸਾਨੂੰ ਬਾਅਦ ਦੇ ਵਿੱਚ ਉਹ ਡਿਪੋਰਟ ਵਾਲੇ ਪਾਸੇ ਨੂੰ ਹੀ ਜਿਹੜਾ ਉਹ ਨਾ ਤੋਰ ਦੇਣ। ਤੇ ਅਗਲੀ ਜਿਹੜੀ ਵੱਡੀ ਜਿਹੜੀ ਇੱਕ ਰਿਪੋਰਟ ਜਿਹੜੀ ਆਈਸ ਦੀ ਜਿਹੜੀ ਆਈ ਆ, ਜਿਸ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀ ਪਿਛਲੇ ਸਾਲ ਦੇ ਵਿੱਚ ਜਦੋਂ ਨਵਾਂ ਪ੍ਰਸ਼ਾਸਨ ਆਇਆ ਆ, ਨਵੀਂ ਸਰਕਾਰ ਅਮਰੀਕਾ ਦੇ ਵਿੱਚ ਆਈ ਆ, ਉਸ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਸੀ ਆ ਉਹਨਾਂ ਨੇ ਪਿਛਲੇ ਵਰ੍ਹੇ ਦੇ ਵਿੱਚ ਕੁੱਲ 1,43,000 ਤੋਂ ਵੱਧ ਲੋਕਾਂ ਨੂੰ ਜਿਹੜਾ ਆ ਉਹ ਗ੍ਰਿਫਤਾਰ ਕੀਤਾ, ਉਹਨਾਂ ਨੂੰ ਡਿਟੇਨ ਜਿਹੜਾ ਆ ਉਹਨਾਂ ਨੇ ਕੀਤਾ। ਤੇ ਸਭ ਤੋਂ ਉਸ ਦੇ ਵਿੱਚ ਅਹਿਮ ਗੱਲ ਇਹ ਸੀ ਵੀ 11% ਐਸੇ ਪਰਸਨ ਸੀ, 15,000 ਦੇ ਤਕਰੀਬਨ ਲੋਕ ਸੀ ਜਿਨ੍ਹਾਂ ਦਾ ਬਿਲਕੁਲ ਕਲੀਨ ਰੈਕਡ ਸੀਗਾ, ਕਿਉਂਕਿ ਆਈਸ ਵਾਲੇ ਇਹੀ ਕਹਿ ਕੇ ਜਾਂਦੇ ਨੇ ਵੀ ਅਸੀਂ ਜਿਹੜੇ ਕ੍ਰਿਮੀਨਲ ਕਨਵਿਕਟਡ ਆ ਜਾਂ ਜਿਨ੍ਹਾਂ ਉੱਤੇ ਚਾਰजेस ਲੱਗੇ ਆ ਅਸੀਂ ਉਹਨਾਂ ਨੂੰ ਜਿਹੜਾ ਫੜਨ ਜਾ ਰਹੇ ਆ। ਪਿਛਲੇ ਪ੍ਰਸ਼ਾਸਨ ਦੀ ਪਾਲਿਸੀ ਵੀ ਜਿਹੜੇ ਕ੍ਰਿਮੀਨਲ ਚਾਰਜ ਨੇ ਅਸੀਂ ਉਹਨਾਂ ਨੂੰ ਫੜਨਾ ਆ, ਕਨਵਿਕਟਡ ਨਾਟ ਚਾਰਜ, ਜਿਹੜੇ ਕਨਵਿਕਟਡ ਨੇ ਉਹਨਾਂ ਨੂੰ ਫੜਨਾ ਆ। ਇਹਨਾਂ ਨੇ ਜਿਹੜੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਚਾਰजेस ਵੀ ਲੱਗੇ ਸੀ ਉਹਨਾਂ ਨੂੰ ਵੀ ਐਡ ਕਰਤਾ ਸੀਗਾ ਵਿੱਚ। ਤੇ ਪਰ ਤੁਸੀਂ ਇਹ ਦੇਖੋ ਵੀ ਜਿਹੜੇ ਬਿਲਕੁਲ ਕਲੀਨ ਰੈਕਡ ਵਾਲੇ ਆ ਉਹ ਵੀ ਫੜੇ ਗਏ ਨੇ, ਤੇ ਉਸ ਦੇ ਵਿੱਚੋਂ ਹਰਜੋਤ ਸਿੰਘ ਜੀ ਤਕਰੀਬਨ 70,000 ਲੋਕ ਐਸੇ ਨੇ ਜਿਨ੍ਹਾਂ ਦੀਆਂ ਮਾਈਨਰ ਟ੍ਰੈਫਿਕ ਦੇ ਜਿਹੜੇ ਆਫੈਂਸਿਸ ਸੀਗੇ ਜਿਹੜੇ ਸਭ ਤੋਂ ਜ਼ਿਆਦਾ ਫੜੇ। ਹਾਂਜੀ, ਸੋ ਕਈ ਵਾਰੀ ਇਹ ਲੋਕ ਆਪਾਂ ਵੀ ਸੋਚਦੇ ਆ ਵੀ ਨਹੀਂ ਯਾਰ ਇਹ ਤਾਂ ਮਾਈਨਰ ਜੀ ਗੱਲ ਆ, ਇਹਦਾ ਕੋਈ ਏਦਾਂ ਲੈਣਾ ਦੇਣਾ ਨਹੀਂ, ਪਰ ਕਹਿੰਦੇ ਵੀ ਟ੍ਰੈਫਿਕ ਆਫੈਂਸ ਜਿਹੜੀ DUI ਆ ਉਹ ਸਭ ਤੋਂ ਉੱਤੇ ਆਈ ਹੈਗੀ ਆ। 80,000 ਲੋਕਾਂ ਦੇ ਉੱਤੇ DUI ਲੱਗੀ ਹੋਈ ਸੀ, ਡਰੰਕ ਡਰਾਈਵਿੰਗ ਦੀ ਜਿਹਨੂੰ ਟਿਕਟ ਮਿਲੀ ਹੋਈ ਸੀ ਉਹਨਾਂ ਨੂੰ ਜਿਹੜਾ ਇਮੀਗ੍ਰੇਸ਼ਨ ਵੱਲੋਂ ਫੜਿਆ ਗਿਆ ਹੈਗਾ। ਤੇ ਦੂਜੇ ਨੰਬਰ ਤੇ ਡੇਂਜਰਸ ਡਰੱਗ, ਤੀਜੇ ਨੰਬਰ ਤੇ ਸੀ ਵੀ ਜਿਨ੍ਹਾਂ ਦੀ ਕੋਈ ਇਮੀਗ੍ਰੇਸ਼ਨ ਨਾਲ ਲੈਣਾ ਦੇਣਾ, ਚੌਥੇ ਨੰਬਰ ਤੇ ਟ੍ਰੈਫਿਕ ਆਫੈਂਸਿਸ ਸੀ ਜਿਹਦੇ 68,000 ਦੇ ਕਰੀਬ ਲੋਕ ਜਿਨ੍ਹਾਂ ਦੇ ਕੋਈ ਮਾੜੀ ਕੋਈ ਰੈੱਡ ਸਾਈਨ ਮਿਸ ਕਰਤਾ, ਕੋਈ ਸਪੀਡਿੰਗ ਹੋ ਗਈ, ਕੋਈ ਛੋਟੀਆਂ ਜਿਹੜੀਆਂ ਵਾਇਲੇਸ਼ਨ ਸੀਗੀਆਂ ਜੀ। ਸੋ ਉਹ ਸੀਗੀ ਅਸੌਲਟ ਵਾਲੇ ਸੀਗੇ, ਕਿਸੇ ਨੇ ਧਮਕੀ ਦਿੱਤੀ ਆ ਉਹ ਲੋਕ ਫੜੇ ਗਏ, ਕਿਸੇ ਨੇ ਪਬਲਿਕ ਪਲੇਸਾਂ ਦੇ ਉੱਤੇ ਖਰੂਦ ਪਾਇਆ ਉਹ ਲੋਕਾਂ ਨੂੰ ਜਿਹੜਾ ਫੜਿਆ, ਕਿਸੇ ਕੋਈ ਥ੍ਰੈਟ, ਕਈ ਵਾਰ ਐਵੇਂ ਬੰਦਾ ਕਿਸੇ ਨੂੰ ਥ੍ਰੈਟ ਕਰ ਦਿੰਦਾ ਵੀ ਮੈਂ ਦੇਖ ਲਊਂਗਾ ਜੇ ਆ ਉਹ ਆ ਹਨਾ, ਮੈਂ ਮਾਰ ਦੇਣਾ ਤੈਨੂੰ, ਇਹ ਹੈ ਉਹ ਹੈ, ਇਦਾਂ ਦੀ ਗੱਲ ਕਰ ਜਾਂਦਾ ਕੋਈ। 1342 ਬੰਦੇ ਸੀ ਜਿਨ੍ਹਾਂ ਨੇ ਸਿਰਫ ਥ੍ਰੈਟ ਹੀ ਦਿੱਤੀ ਹੋ ਸੀਗੀ। ਜੀ ਪਬਲਿਕ ਪਲੇਸਾਂ ਦੇ ਉੱਤੇ ਜਿਹੜਾ ਆ ਉਹ ਜਿਹੜਾ ਰੌਲਾ ਗੌਲਾ ਕਿਸੇ ਨੇ ਪਾਇਆ ਉਸ ਦੇ ਵਿੱਚ ਜਿਹੜੇ ਸੈਕਸ਼ੂਅਲ ਅਸੌਲਟ ਵਾਲੇ ਉਹ ਵੀ ਫੜੇ ਆ ਉਹਨਾਂ ਨੇ। ਬਾਹਰ ਜਿਹੜੇ ਸ਼ਰਾਬ ਪੀਂਦੇ ਸੀਗੇ, ਲਿਕਰ ਜਿਹੜਾ ਉਹਦਾ ਸੇਵਨ ਕਰਦੇ ਸੀਗੇ ਉਹ ਵੀ ਜਿਹੜੇ ਉਹਨਾਂ ਨੇ ਫੜੇ ਆ। ਹੋਮਿਸਾਈਡ ਵਾਲੇ, ਕਿਡਨੈਪਿੰਗ ਵਾਲੇ, ਮਤਲਬ ਹਰ ਤਰੀਕੇ ਦਾ ਜਿਹੜਾ ਇਹਨਾਂ ਨੇ ਬੰਦਾ ਜਿਸ ਦੇ ਉੱਤੇ ਕਿਸੇ ਵੀ ਤਰੀਕੇ ਦੇ ਜਿਹੜੇ ਚਾਰजेस ਸੀਗੇ ਜਾਂ ਜਿਨ੍ਹਾਂ ਦੇ ਉੱਤੇ ਕੋਈ ਚਾਰजेस ਵੀ ਨਹੀਂ ਸੀਗੇ ਉਹ ਵੀ ਉਹਨਾਂ ਨੇ ਇਸ ਪੂਰੇ ਜਿਹੜੇ ਕ੍ਰੈਕਡਾਊਨ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਜਿਹੜੇ ਆ ਉਹ ਫੜੇ ਨੇ। ਇਹ ਬਿਲਕੁਲ ਜਿਹੜੇ ਇਹਦੇ ਚ ਵਾਧਾ ਉਦੋਂ ਹੀ ਹੋਇਆ ਜਦੋਂ ਪ੍ਰੈਜ਼ੀਡੈਂਟ ਜਿਹੜੇ ਟਰੰਪ ਹੈਗੇ ਆ, ਡੋਨਲਡ ਟਰੰਪ, ਉਹਨਾਂ ਨੇ ਇੱਕ ਮੈਮੋਰੈਂਡਮ ਜਿਹੜਾ ਆ ਉਹ ਸਾਈਨ ਕੀਤਾ ਸੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ ਫਰਵਰੀ 20, 2017 ਨੂੰ, ਜਿਹਦੇ ਵਿੱਚ ਉਹਨਾਂ ਨੇ ਆਈਸ ਨੂੰ ਜਿਹੜੀਆਂ ਪਾਵਰਸ ਦਿੱਤੀਆਂ ਵੀ ਤਾਂ ਕਿ ਤੁਸੀਂ ਜਿਹੜੇ ਕ੍ਰਿਮੀਨਲ ਚਾਰजेस ਜਿਨ੍ਹਾਂ ਦੇ ਇਮੀਗ੍ਰੈਂਟਸ ਦੇ ਉੱਤੇ ਲੱਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਮੂਵ ਕਰ ਸਕੋ, ਤਾਂ ਕਿ ਕਹਿੰਦੇ ਵੀ ਜਿਹੜੀ ਸਾਡੀ ਜਿਹੜੀ
ਜਿਹੜੀ ਆ ਨੈਸ਼ਨਲ ਸਿਕਿਉਰਿਟੀ ਆ ਉਹਨੂੰ ਪ੍ਰੋਟੈਕਟ ਕੀਤਾ ਜਾ ਸਕੇ ਤੇ ਪਬਲਿਕ ਸੇਫਟੀ ਤੇ ਅਪਹੋਲਡਿੰਗ ਆਫ ਦਾ ਰੂਲ ਆਫ ਦਾ ਲਾ ਜਿਹੜਾ ਉਹਨੂੰ ਲਾਗੂ ਕੀਤਾ ਜਾ ਸਕੇ। ਜੀ ਬਿਲਕੁਲ। ਸੋ ਇਸ ਤਰੀਕੇ ਦੇ ਨਾਲ ਜਿਹੜਾ ਇਸ ਟਾਈਮ ਘਟਨਾ ਚੱਕਰ ਜਿਹੜਾ ਚੱਲ ਰਿਹਾ ਆ, ਸੋ ਇਸ ਦੇ ਵਿੱਚ ਇਹ ਨਾ ਸੋਚਿਆ ਜਾਵੇ ਵੀ ਇਸ ਦੇ ਵਿੱਚ ਕੋਈ ਕਟੌਤੀ ਕੀਤੀ ਜਾਊਗੀ ਜਾਂ ਇਹ ਥੋੜੇ ਜਿਹੜੇ ਢਿੱਲ ਮੱਠ ਜਿਹੜੀ ਰੱਖਣਗੇ, ਸਗੋਂ ਇਹਨਾਂ ਨੂੰ ਹੋਰ ਮੈਨੂੰ ਲੱਗਦਾ ਜ਼ਿਆਦਾ ਜਿਹੜਾ ਇਹਨਾਂ ਨੇ ਕ੍ਰੈਕਡਾਊਨ ਕਰਨਾ, ਕਿਉਂਕਿ ਪਿਛਲੇ ਵਰੇ ਦੇ ਵਿੱਚ ਕੁਝ ਮਹੀਨੇ ਤਾਂ ਇਸੇ ਰੌਲੇ ਗੋਲੇ ਦੇ ਵਿੱਚ ਹੀ ਜਿਹੜੇ ਉਹ ਲੰਘ ਗਏ ਵੀ ਅਸੀਂ ਤੁਹਾਡੀ ਮਦਦ ਕਰਨੀ ਆ ਨਹੀਂ ਕਰਨੀ ਆ। ਸੈਂਚੁਰੀ ਸਿਟੀਜ਼ ਦਾ ਰੌਲਾ ਪੈਂਦਾ ਰਿਹਾ, ਸੈਂਚੁਰੀ ਸਟੇਟਾਂ ਦਾ ਰੌਲਾ ਪੈਂਦਾ ਰਿਹਾ। ਸੋ ਹੁਣ ਜਦੋਂ ਸਾਰਾ ਕੁਝ ਇੱਕ ਹਿਸਾਬ ਦੇ ਨਾਲ ਹੌਲੀ ਸਟ੍ਰੀਮਲਾਈਨ ਹੋਣਾ ਸ਼ੁਰੂ ਹੋ ਚੁੱਕਾ ਆ ਤੇ ਇਸ ਦੇ ਵਿੱਚ ਆંકੜਿਆਂ ਦੇ ਵਿੱਚ ਵਾਧਾ ਜਿਹੜਾ ਆ ਉਹ ਜ਼ਰੂਰ ਦੇਖਿਆ ਜਾ ਸਕਦਾ ਆ। ਇੱਕ ਵਾਰੀ ਫਿਰ ਰਾਜਕਰਮੀਤ ਸਿੰਘ ਜੀ, ਆਪਾਂ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਸੁਣ ਰਹੇ ਹੈਗੇ ਆ, ਖਾਸ ਕਰਕੇ ਜਿਹੜੇ ਅਮਰੀਕਨ ਸਿਟੀਜ਼ਨ ਨਹੀਂ ਬਣੇ, ਆਪਾਂ ਹਮੇਸ਼ਾ ਕਹਿੰਦੇ ਹੁੰਦੇ ਆ ਵੀ ਜਲਦੀ ਤੋਂ ਜਲਦੀ ਜਿਹੜੀਆਂ ਤੁਹਾਡੀਆਂ ਰਿਕੁਆਇਰਮੈਂਟ ਪੂਰੀਆਂ ਹੁੰਦੀਆਂ ਤੇ ਸਿਟੀਜ਼ਨ ਬਣੋ। ਤੇ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਆ, ਚਾਹੇ ਤੁਸੀਂ 40 ਸਾਲਾਂ ਤੋਂ ਵੀ ਇੱਥੇ ਰਹਿ ਰਹੇ, ਕਹਿੰਦੇ ਵੀ ਮਾਈਨਰ ਤੋਂ ਮਾਈਨਰ ਟ੍ਰੈਫਿਕ ਵਾਇਲੇਸ਼ਨ ਵੀ ਮੰਨ ਲਓ ਵੀ ਤੁਸੀਂ ਕਹਿੰਦੇ ਯੂ ਆਰ ਡਰਾਈਵਿੰਗ ਵਿਦਆਊਟ ਏ ਲਾਇਸੈਂਸ, ਕਈ ਵਾਰੀ ਬੰਦਾ ਲਾਇਸੈਂਸ ਘਰ ਭੁੱਲ ਜਾਂਦਾ, ਉਹ ਟਿਕਟ ਮਿਲ ਗਈ, ਉਹਦੇ ਬੇਸ ਤੇ ਵੀ ਇਹ ਡਿਪੋਰਟ ਕੀਤੇ ਗਏ ਬੰਦੇ ਆ। ਸੀਟ ਬੈਲਟ ਵਾਇਲੇਸ਼ਨ ਦੀ ਬੇਸ ਤੇ ਇਨਵੈਲਿਡ ਵਹੀਕਲ ਰਜਿਸਟ੍ਰੇਸ਼ਨ, ਫੇਲਰ ਟੂ ਓਬੇ ਦ ਸਟਾਪ ਸਾਈਨ, ਚੇਂਜਿੰਗ ਲੇਨਸ ਵਿਦਆਊਟ ਸਿਗਨਲਿੰਗ ਐਂਡ ਹੈਵਿੰਗ ਏ ਬ੍ਰੋਕਨ ਵਿੰਡਸ਼ੀਲਡ। ਦੱਸੋ, ਇੱਕ ਇਦਾਂ ਦੇ ਵੀ ਲੋਕ ਜਿਹੜੇ ਡਿਪੋਰਟ ਕੀਤੇ ਗਏ ਆ ਜਿਨ੍ਹਾਂ ਦੀ ਵਿੰਡਸ਼ੀਲਡ ਜਿਹੜੀ ਸੀ ਬ੍ਰੋਕਨ ਸੀ ਤੇ ਉਹਨਾਂ ਨੂੰ ਸਾਈਟੇਸ਼ਨ ਮਿਲੀ ਸੀ ਜੀ। ਸੋ ਇਸ ਕਰਕੇ ਆਪਾਂ ਹਮੇਸ਼ਾ ਜ਼ਰੂਰੀ ਇਹ ਗ੍ਰੀਨ ਕਾਰਡ ਵਾਲਿਆਂ ਦੇ ਉੱਤੇ ਤੇ ਚਲੋ ਭਾਵੇਂ ਨਹੀਂ ਲਾਗੂ ਹੋਊਗਾ, ਪਰ ਇਹ ਆ ਵੀ ਜੇ ਤੁਸੀਂ ਹੱਥੇ ਚੜ ਜਾਂਦੇ ਕੁਛ ਨਾ ਕੁਛ ਉਹਨਾਂ ਦੇ ਜਿਹੜਾ ਉਹ ਮਿਲ ਜਾਂਦਾ ਆ ਵੀ ਹਾਂ ਵੀ ਇਦਾਂ ਜਿਹੜਾ ਆ ਤੁਸੀਂ ਕੀਤਾ ਹੈ ਜਾਂ ਕੋਈ ਤੁਹਾਡਾ ਕੇਸ ਫਸਿਆ ਹੋਇਆ, ਕੋਈ ਇਮੀਗ੍ਰੇਸ਼ਨ ਦਾ ਕੋਈ ਵਰਕ ਪਰਮਿਟ ਦਾ ਰੌਲਾ ਚੱਲ ਰਿਹਾ ਹੈ ਜਾਂ ਕੁਛ ਵੀ ਚੱਲ ਰਿਹਾ ਆ, ਤਾਂ ਉਹ ਕੇਸ ਦੇ ਵਿੱਚ ਜੇ ਤੁਸੀਂ ਅੜਿੱਕੇ ਉਹਨਾਂ ਦੇ ਆ ਗਏ ਤਾਂ ਉਹ ਤੁਹਾਨੂੰ ਜਿਹੜਾ ਇੱਥੋਂ ਕੱਢਣ ਦੇ ਲਈ ਆਪਣੀ ਪੂਰੀ ਵਾਹ ਜਿਹੜੀ ਉਹ ਲਾ ਸਕਦੇ ਆ, ਮਾੜੀ ਤੋਂ ਛੋਟੀ ਜਿਹੜੀ ਆ ਉਹ ਚੀਜ਼ ਨੂੰ ਲੈ ਕੇ। ਸੋ ਬਹੁਤ ਸਾਰੇ ਲੋਕ ਕਹਿਣਗੇ ਦੇਖੋ ਜੀ ਇਹਨਾਂ ਦੇ ਨਾਲ ਤੇ ਇਦਾਂ ਹੋ ਰਿਹਾ, ਤੇ ਉਧਰ ਵਾਈਟ ਹਾਊਸ ਦੇ ਵਿੱਚ ਜਿਹੇ ਬੰਦੇ ਜਿਹੜੇ ਉਹਨਾਂ ਨੇ ਰੱਖੇ ਹੋਏ ਆ, ਦੇਖੋ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ। ਗੱਲ ਆ ਵੀ ਜਿਹੜਾ ਅੜਿੱਕੇ ਆ ਜਾਂਦਾ ਆ ਉਸ ਦੇ ਨਾਲ ਜਿਹੜੀ ਉਹ ਫਿਰ ਉਹ ਮਾੜੀ ਹੁੰਦੀ ਹੈ। ਇਸ ਲਈ ਅਸੀਂ ਹਮੇਸ਼ਾ ਜਿਹੜੀ ਆ ਤੁਹਾਨੂੰ ਇਹੀ ਸਲਾਹ ਦਿੰਦੇ ਆ ਵੀ ਆਪਾਂ ਡਰਾਣੇ ਵੀ ਨਹੀਂ ਹੈਗੇ, ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ ਵੀ ਆਹ ਕੁਝ ਹੋ ਰਿਹਾ ਹੈਗਾ ਤੇ ਸਾਰੇ ਕੇਅਰਫੁਲ ਰਹੋ, ਪੇਪਰ ਵਰਕ ਸਹੀ ਰੱਖੋ। ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ, ਵਧੀਆ ਤੋਂ ਵਧੀਆ ਜਿਹੜਾ ਤੁਹਾਡਾ ਅਟਾਰਨੀ ਆ ਉਹਦੇ ਨਾਲ ਗੱਲਬਾਤ ਕਰਕੇ ਆਪਣਾ ਸਾਰਾ ਪੇਪਰ ਵਰਕ ਸਟ੍ਰੇਟ ਰੱਖੋ ਜੀ। ਬਿਲਕੁਲ, ਬਾਅਦ ਦੇ ਵਿੱਚ ਐਵੇਂ ਖੱਜਲ ਖੁਆਰੀ ਦੇ ਨਾਲੋਂ ਪਹਿਲਾਂ ਹੀ ਜਿਹੜਾ ਆਪਣੇ ਕੋਲ ਪੇਪਰ ਵਰਕ ਜਿਹੜਾ ਆ ਉਹ ਹੋਣਾ ਚਾਹੀਦਾ ਹੈਗਾ ਆ। ਸੋ ਇਦਾਂ ਜੇ ਆਈਸ ਦੀ ਗੱਲ ਕਰਦੇ ਜਾਈਏ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ ਬੋਸਟਨ ਦੇ ਵਿੱਚ ਜਿਹੜੇ ਯੂਐਸ ਅਟਾਰਨੀ ਆ ਉਹਨਾਂ ਦੇ ਨਾਲ ਰਲ ਕੇ ਇੱਕ ਉੱਥੇ ਦਾ ਜਿਹੜਾ ਡਿਪਾਰਟਮੈਂਟ ਆਫ ਮੋਟਰ ਵਹੀਕਲ ਆ ਉਹਨਾਂ ਦਾ ਇੱਕ ਰਿੰਗ ਬੜਾ ਫੜਿਆ ਆ। ਉਹਦੇ ਵਿੱਚ 6-7 ਲੋਕ ਇਦਾਂ ਦੇ ਫੜੇ ਹੈਗੇ ਆ ਜਿਹੜੇ ਕਿ ਫੇਕ ਜਿੱਦਾਂ ਆਈਡੀਆਂ ਬਣਾ ਲੈਂਦੇ ਸੀ ਫਾਲਸ ਡਾਕੂਮੈਂਟ ਦੇ ਕੇ, ਤੇ ਉਹਨਾਂ ਨੂੰ ਫੇਰ ਬਾਅਦ ਦੇ ਵਿੱਚ ਜਿਹੜੇ ਗਵਰਨਮੈਂਟ ਬੈਨੀਫਿਟਸ ਹੈਗੇ ਆ ਉਹ ਯੂਜ਼ ਕਰਨ ਦੇ ਲਈ ਵਰਤਦੇ ਸੀ। ਤੇ ਆਈਸ ਦੇ ਨਾਲ ਰਿਲੇਟਡ ਰਾਜਕਰਮੀਤ ਸਿੰਘ ਜੀ ਇੱਕ ਹੋਰ ਖਬਰ ਸਾਂਝੀ ਕਰਦੇ ਜਾਈਏ ਜੋ ਕਿ ਇੱਕ ਪੰਜਾਬੀ ਮੂਲ ਦੇ ਬੰਦੇ ਨਾਲ ਹੋਈ ਹੈਗੀ ਆ। ਕਹਿੰਦੇ ਲੱਕੀ ਫੂਡ ਮਾਰਟ ਫਲਾਇਡ ਰੋਡ ਦੇ ਵਿੱਚ ਇਹ ਦੱਸਿਆ ਗਿਆ ਹੈਗਾ ਆ, ਸਟੇਟ ਮੈਂ ਤੁਹਾਨੂੰ ਦੱਸਦਾ ਵੀ ਕਿਹੜੀ ਸਟੇਟ ਹੈਗੀ ਆ। ਉੱਥੇ ਇੱਕ ਸਰਬਜੀਤ ਸਿੰਘ ਨਾਮ ਦਾ ਬੰਦਾ ਜਿਹੜਾ 30 ਸਾਲਾਂ ਦਾ ਆ, ਉਹਨੂੰ ਉੱਥੋਂ ਫੜਿਆ ਗਿਆ ਹੈਗਾ ਤੇ ਉਹਨੂੰ ਚਾਰਜ ਕੀਤਾ ਗਿਆ 3 ਕਾਊਂਟਸ ਆਫ ਕਮਰਸ਼ੀਅਲ ਗੈਂਬਲਿੰਗ, ਕੀਪਿੰਗ ਏ ਪਲੇਸ ਆਫ ਗੈਂਬਲਿੰਗ। ਕਈ ਵਾਰੀ ਕੀ ਹੁੰਦਾ ਆ ਵੀ ਆਪਣੇ ਪੰਜਾਬੀਆਂ ਦੇ ਬਹੁਤ ਸਾਰੇ ਲਿਕਰ ਸਟੋਰ ਗੈਸ ਸਟੇਸ਼ਨ ਹੈਗੇ, ਉੱਥੇ ਕਈ ਗੈਂਬਲਿੰਗ ਮਸ਼ੀਨਾਂ ਰੱਖ ਲੈਂਦੇ ਆ ਜੋ ਕਿ ਅਲਾਉਡ ਨਹੀਂ ਹੁੰਦੀਆਂ। ਸੋ ਇਸੇ ਤਰ੍ਹਾਂ ਜਿਹੜਾ ਇਹ ਸਰਬਜੀਤ ਸਿੰਘ ਨਾਂ ਦਾ ਬੰਦਾ ਆ, ਉੱਥੇ ਜਿਹੜੀ ਆ ਗੈਂਬਲਿੰਗ ਦੀ ਮਸ਼ੀਨ ਆਪਣੇ ਸਟੋਰ ਦੇ ਉੱਤੇ ਰੱਖੀ ਹੋ ਸੀ ਤੇ ਉਹ ਤੋਂ ਬਾਅਦ ਜਦੋਂ ਉਹਨੂੰ ਫੜਿਆ ਗਿਆ ਤੇ ਨਾਲ ਹੀ ਨਾਲ ਜਿਹੜੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਵੀ ਉਹਨੂੰ ਫੜ ਲਿਆ ਤੇ ਹੁਣ ਜਿਹੜੀ ਆ ਪੁਲਿਸ ਮੇਜਰ ਜਿਹੜਾ ਜੇਡੀ ਹਾਕ ਇਨਵੈਸਟੀਗੇਸ਼ਨ ਸਰਵਿਸ ਬਿਊਰੋ ਦਾ ਆ, ਉਹ ਕਹਿੰਦੇ ਪਈ ਜਿਹੜੇ ਵੀ ਲੋਕ ਇਦਾਂ ਦਾ ਕੰਮ ਕਰੂਗੇ ਅਸੀਂ ਉਹਨਾਂ ਨੂੰ ਫੜਾਂਗੇ ਤੇ ਫੜ ਕੇ ਜਿਹੜੀ ਆ ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ। ਜੀ ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ
ਆਪਾਂ ਜਿੱਦਾਂ ਦੱਸਦੇ ਰਹੇ ਹਾਂ ਵੀ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਇੱਕ ਵਾਰੀ ਫੇਰ, ਕਿਉਂਕਿ ਇਸ ਸੀਜ਼ਨ ਦੇ ਵਿੱਚ ਮੀਂਹ ਜਿਹੜੇ ਬਹੁਤ ਘੱਟ ਪਏ ਆ ਤੇ ਬਹੁਤ ਸਾਰੀਆਂ ਜਿਹੜੀਆਂ ਇਸ ਟਾਈਮ ਕਿਆਸ ਰਹੀਆਂ ਇਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਿਛਲੇ ਵਰ੍ਹਿਆਂ ਦੇ ਵਿੱਚ ਡਰਾਊਟ ਨੂੰ ਲੈ ਕੇ ਜਦੋਂ ਸੋਕਾ ਪੈਂਦਾ ਤਾਂ ਰਿਸਟ੍ਰਿਕਸ਼ਨ ਜਿਹੜੀਆਂ ਲੋਕਾਂ ਦੇ ਉੱਤੇ ਲਾਈਆਂ ਜਾਂਦੀਆਂ ਆ ਜਾਂ ਫਾਈਨ ਜਿਹੜੇ ਰੱਖੇ ਜਾਂਦੇ ਆ ਵੀ ਜੇ ਕੋਈ ਇੱਦਾਂ ਕਰੂਗਾ ਤੇ ਉੱਦਾਂ ਕਰੂਗਾ, ਉਹਨਾਂ ਨੂੰ $500 ਜੁਰਮਾਨਾ, ਗੱਡੀ ਧੋਣ ਵਾਲੇ ਨੂੰ, ਜ਼ਿਆਦਾ ਲਾਉਣ ਨੂੰ, ਪਾਣੀ ਦੇਣ ਵਾਲੇ ਨੂੰ ਉਹਨੂੰ ਜਿਹੜਾ ਆ ਉਹ ਜੁਰਮਾਨਾ। ਤਾਂ ਕਹਿੰਦੇ ਆ ਉਹ ਰਿਸਟ੍ਰਿਕਸ਼ਨਸ ਮੁੜ ਕੇ ਦੁਬਾਰਾ ਜਿਹੜੀਆਂ ਆ ਇਸ ਵਰ੍ਹੇ ਦੇ ਵਿੱਚ ਆ ਸਕਦੀਆਂ ਨੇ ਤੇ ਇਹੀ ਗੱਲ ਨਹੀਂ, ਕਹਿੰਦੇ ਇਸ ਵਾਰੀ ਇਹ ਪਰਮਾਨੈਂਟ ਵੀ ਰਹਿ ਸਕਦੀਆਂ ਨੇ ਕਿਉਂਕਿ ਜਿੱਦਾਂ ਦਾ ਆਪਣਾ ਲੈਂਡਸਕੇਪ ਇੱਕ ਹਿਸਾਬ ਦੇ ਨਾਲ ਕੈਲੀਫੋਰਨੀਆ ਦਾ ਵੈਦਰ ਸਿਸਟਮ ਜਿਹੜਾ ਚੇਂਜ ਹੋਇਆ ਆ, ਜਿੰਨਾ ਸੋਕਾ ਜਿਹੜਾ ਲਗਾਤਾਰ ਹਰ ਵਾਰੇ ਜਿਹੜਾ ਉਹ ਪੈ ਰਿਹਾ ਵੀ ਜਿੰਨੀ ਐਵਰੇਜ ਮੀਂਹ ਪੈਣਾ ਚਾਹੀਦਾ ਉਹਨਾਂ ਨਾ ਨਹੀਂ ਪੈ ਰਿਹਾ, ਉਹਦੇ ਕਰਕੇ ਰਿਸਟ੍ਰਿਕਸ਼ਨ ਜਿਹੜੀਆਂ ਆ ਉਹ ਪੱਕੀਆਂ ਜਿਹੜੀਆਂ ਆ ਉਹ ਰਹਿ ਸਕਦੀਆਂ ਨੇ। ਸੋ ਨਵੇਂ ਸਟੇਟ ਲਾਅ ਦੇ ਵਿੱਚ ਕਹਿੰਦੇ ਆ ਵੀ ਜਿਹੜੇ ਲੌਨ ਨੂੰ ਵਾਟਰ ਕਰਦੇ ਆ, ਜੇ ਤੁਹਾਡਾ ਸਟਰੀਟ ਦੇ ਉੱਤੇ ਪਾਣੀ ਉੱਥੇ ਚਲੇ ਜਾਂਦਾ ਆ ਉਹ ਜਿਹੜਾ ਉਸ ਦੇ ਲਈ ਜਿਹੜੇ ਜੁਰਮਾਨੇ ਆ ਉਹ ਕੀਤਾ ਜਾ ਸਕਦਾ ਆ। ਡਰਾਈਵਵੇ ਨੂੰ ਧੋਣਾ, ਸਾਈਡ ਵਾਕਸ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਧੋਣ ਵਾਲੀਆਂ ਗੱਲਾਂ, ਜਿਹੜੀ ਕਾਰ ਨੂੰ ਜਿਹੜਾ ਧੋਣਾ ਜਿਹਦੇ ਵਿੱਚ ਆਟੋਮੈਟਿਕ ਸ਼ਟ ਆਫ ਨੋਜ਼ਲ ਨਾ ਹੋਵੇ, ਉਹ ਉਸ ਚੀਜ਼ ਨੂੰ ਲੈ ਕੇ ਔਰਨਾਮੈਂਟਲ ਫਾਊਂਟੇਨ ਜਿਹਦਾ ਆਪਾਂ ਦੇਖਦੇ ਵੀ ਬਹੁਤ ਸਾਰੇ ਲੋਕ ਸਜਾਵਟ ਦੇ ਲਈ ਜਿਹੜਾ ਉੱਥੇ ਫੁਹਾਰੇ ਜਿਹੜੇ ਆ ਲਾਉਂਦੇ ਆ ਜਿਹਦੇ ਵਿੱਚ ਸਰਕੂਲੇਸ਼ਨ ਸਿਸਟਮ ਨਾ ਹੋਵੇ, ਉਹ ਚੀਜ਼ ਦੇਖਦੇ ਹੋਏ ਸੋ ਕਈ ਤਰੀਕੇ ਦੀਆਂ ਜਿਹੜੀਆਂ ਆ ਉਹ ਰਿਸਟ੍ਰਿਕਸ਼ਨ ਜਿਹੜੀਆਂ ਆ ਇਸ ਵਾਰੀ ਜਿਹੜੀਆਂ ਪੱਕੇ ਤੌਰ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਲੱਗ ਸਕਦੀਆਂ ਆ। ਤੇ ਕਹਿੰਦੇ ਜਿਹੜੇ ਅਧਿਕਾਰੀ ਆ ਕਹਿੰਦੇ ਇਸ ਕਰਕੇ ਲਾਉਣੀਆਂ ਪੈ ਰਹੀਆਂ ਵੀ ਬੜੀ ਅਫਸੋਸ ਵਾਲੀ ਗੱਲ ਆ ਵੀ ਕੈਲੀਫੋਰਨੀਆ ਦੇ ਲੋਕਾਂ ਨੂੰ ਇਹ ਬੜੀ ਮਾੜੀ ਆਦਤ ਆ ਵੇਸਟ ਕਰਨ ਦੀ ਪਾਣੀ। ਅਜੇ ਪਾਣੀ ਦੀ ਕੀਮਤ ਜਿਹੜੀ ਕਿਤੇ ਨਾ ਕਿਤੇ ਉਹ ਚੰਗੀ ਤਰ੍ਹਾਂ ਜਿਹੜੀ ਸਮਝ ਨਹੀਂ ਰਹੇ ਤੇ ਜਦੋਂ ਸੋਕਾ ਪਊਗਾ ਫਿਰ ਪਤਾ ਲੱਗਣਾ ਆ ਵੀ ਕੀ ਹਾਲ ਹੁੰਦੇ ਆ। ਸੋ ਆਪਾਂ ਨੂੰ ਪਹਿਲਾਂ ਹੀ ਜਿਹੜੀਆਂ ਆਪਣੀਆਂ ਸਾਰਿਆਂ ਨੂੰ ਆਦਤਾਂ ਸੁਧਾਰਨੀਆਂ ਚਾਹੀਦੀਆਂ ਆ। ਗਵਾਂਢੀ ਕੀ ਕਰਦਾ ਆ ਉਹ ਉਹਦੀ ਸਿਰਦਰਦੀ ਆ, ਪਰ ਲੋ ਆਪਣੇ ਆਪ ਨੂੰ ਜਿਹੜਾ ਆ ਉਹ ਦੇਖਿਆ ਜਾਵੇ ਵੀ ਤੁਸੀਂ ਜਿਹੜਾ ਆ ਕੁਦਰਤ ਦੇ ਲਈ ਵਾਤਾਵਰਣ ਨੂੰ ਠੀਕ ਸਾਫ਼ ਸੁਥਰਾ ਰੱਖਣ ਲਈ ਪਾਣੀ ਦੀ ਕੀਮਤ ਨੂੰ ਸਮਝਦੇ ਹੋਏ ਜਿਹੜਾ ਉਹ ਤੁਸੀਂ ਖੁਦ ਜਿਹੜਾ ਉਹ ਕੀ ਕਰ ਰਹੇ ਹੋ। ਕੋਈ ਹੋਰ ਜੋ ਮਰਜ਼ੀ ਕਰਦਾ ਰਵੇ, ਦੂਜੇ ਜੇ ਕੋਈ ਫਾਹਾ ਲੈਣ ਲੱਗਾ ਤਾਂ ਮਤਲਬ ਇਹ ਨਹੀਂ ਆ ਵੀ ਆਪਾਂ ਵੀ ਉਹੀ ਕੰਮ ਜਿਹੜਾ ਆ ਉਹ ਕਰ ਲੈਣਾ ਆ, ਵੀ ਉਸੇ ਵਾਲੇ ਪਾਸੇ ਨੂੰ ਜਿਹੜੀ ਉਹ ਗੱਲ ਕਰਨੀ ਆ। ਆਪਾਂ ਜਿਹੜਾ ਆਪਣੇ ਆਪ ਨੂੰ ਠੀਕ ਰੱਖੀਏ, ਜੇ ਇੱਕ ਇੱਕ ਘਰ ਇੱਦਾਂ ਆਪਣੇ ਆਪ ਦੇ ਵਿੱਚ ਸੁਧਾਰ ਲਿਆਊਗਾ ਤਾਂ ਉਹਦੇ ਨਾਲ ਬਹੁਤ ਜਿਹੜਾ ਫਰਕ ਪਊਗਾ। ਤੇ ਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਕਿਉਂਕਿ ਵਾਤਾਵਰਣ ਨੂੰ ਲੈ ਕੇ ਬਹੁਤ ਸਾਰੇ ਲੋਕ ਚਿੰਤਤ ਆ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪਤਾ ਨਹੀਂ ਆਪਣੇ ਲੋਕਾਂ ਨੇ ਕਿੰਨੇ ਕਿ ਜਿਹੜੀਆਂ ਚੀਜ਼ਾਂ ਦੇਖਦੇ ਨੇ ਜਾਂ ਨਹੀਂ ਦੇਖਦੇ, BBC ਵਾਲਿਆਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਲੂ ਪਲੈਨਟ ਕਰਕੇ ਨਾ ਧਰਤੀ ਨੂੰ ਲੈ ਕੇ ਵੱਖ-ਵੱਖ ਜਿਹੜੀਆਂ ਉਹ ਡਾਕੂਮੈਂਟਰੀਜ਼ ਬਣਾਉਂਦੇ ਆ ਤੇ ਕਹਿੰਦੇ ਵੀ ਇਸ ਟਾਈਮ ਮੀਲਾਂ ਦੇ ਮੀਲਾਂ ਸਕੁਅਰ ਮਾਈਲਸ ਦੇ ਵਿੱਚ ਜਿਹੜਾ ਪਲਾਸਟਿਕ ਦਾ ਜਿਹੜਾ ਕੂੜਾ ਆ ਉਹ ਓਸ਼ਨਸ ਦੇ ਵਿੱਚ ਤੈਰ ਰਿਹਾ ਆ। ਉਸ ਨੂੰ ਦੇਖਦੇ ਹੋਏ ਇੱਥੋਂ ਤੱਕ ਕਿ ਜਿਹੜੀ ਬ੍ਰਿਟੇਨ ਦੀ ਜਿਹੜੀ ਰਾਣੀ ਆ ਕੁਈਨ ਐਲਿਜ਼ਾਬੈਥ, ਉਹਨਾਂ ਨੇ ਵੀ ਹੁਣ ਇੱਕ ਹਿਸਾਬ ਦੇ ਨਾਲ ਸਹੁੰ ਚੱਕੀ ਆ ਵੀ ਅਸੀਂ ਪਲਾਸਟਿਕ ਦਾ ਜਿਹੜਾ ਆ ਇਹ ਕੂੜਾ ਆ ਉਸ ਨੂੰ ਘਟਾਉਣਾ ਆ। ਉਹ ਆਪਣੇ ਪੂਰੇ ਪੈਲਸ ਦੇ ਵਿੱਚ ਪਲਾਸਟਿਕ ਦੀਆਂ ਜਿਹੜੀਆਂ ਵਸਤੂਆਂ ਆ ਉਸ ਉੱਤੇ ਬੈਨ ਲਾਉਣ ਬਾਰੇ ਜਿਹੜੇ ਉਹ ਸੋਚ ਰਹੇ ਆ। ਤੇ 2020 ਤੱਕ ਬਹੁਤ ਸਾਰੇ ਜਿਹੜੇ ਦੇਸ਼, ਬਹੁਤ ਸਾਰੇ ਜਿਹੜੇ ਹੁਣ ਸੂਬੇ ਆ ਇਸ ਚੀਜ਼ ਦੇ ਪ੍ਰਤੀ ਸੁਹਿਰਦ ਹੋਏ ਆ। ਉਹ ਡਾਕੂਮੈਂਟਰੀ ਜਿਹੜੀ ਉਹ ਦੇਖ ਕੇ, ਜਿਨ੍ਹਾਂ ਨੇ ਨਹੀਂ ਦੇਖੀ ਉਹ ਜ਼ਰੂਰ ਦੇਖੋ। ਧਰਤੀ ਦੇ ਬਹੁਤ ਹੀ ਵਧੀਆ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਜਿਹੜੀਆਂ ਦਿਖਾਈਆਂ ਜਾਂਦੀਆਂ ਨੇ ਤੇ ਨਾਲ ਹੀ ਜਿਹੜੀਆਂ ਪ੍ਰੋਬਲਮ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਾਤਾਵਰਣ ਦੇ ਪ੍ਰਤੀ, ਉਸ ਨੂੰ ਲੈ ਕੇ ਵੀ ਜਿਹੜਾ ਉਸ ਦੇ ਪ੍ਰਤੀ ਜਿਹੜਾ ਉਹ ਦਿਖਾਇਆ ਜਾਂਦਾ, ਜ਼ਰੂਰ ਦੇਖੋ। ਡੇਵਿਡ ਐਟਨਬਰਾ ਬਹੁਤ ਹੀ ਇੱਕ ਜਿਹੜੇ ਕਹਿ ਲਓ ਵੀ ਪ੍ਰਮੁੱਖ ਤੇ ਪ੍ਰਮਾਣਿਤ ਜਿਹੜੇ ਐਸੇ ਨਿਊਜ਼ ਕਾਸਟਰ ਕਹਿ ਸਕਦੇ ਆ ਜਾਂ ਡਾਕੂਮੈਂਟਰੀਜ਼ ਦੇ ਵਿੱਚ ਆਵਾਜ਼ ਦੇਣ ਵਾਲੇ ਹੈਗੇ ਨੇ ਤੇ ਲੋਕਾਂ ਨੂੰ ਜਿਹੜਾ ਦੇਖ ਕੇ ਪਤਾ ਲੱਗਦਾ ਆ। ਤੇ ਬਹੁਤ ਸਾਰੇ ਜਿੱਦਾਂ ਮੈਂ ਦੱਸ ਰਿਹਾ ਸੀ ਦੇਸ਼ ਸੂਬੇ 2020 ਤੱਕ ਸਿੰਗਲ ਯੂਜ਼ ਪਲਾਸਟਿਕ ਵਾਲੀਆਂ ਚੀਜ਼ਾਂ ਦੇ ਉੱਤੇ ਬੈਨ ਲਾਉਣ ਜਾ ਰਹੇ ਆ ਤੇ ਇਹ ਬਹੁਤ ਜ਼ਰੂਰੀ ਆ। ਆਪਾਂ ਵੀ ਦੇਖੋ ਜਦੋਂ ਆਪਾਂ ਉੱਥੇ ਪਿੰਡਾਂ ਸੀਗੇ ਥੈਲੇ ਲੈ ਕੇ ਜਾਂਦੇ ਸੀਗੇ, ਝੋਲੇ ਲੈ ਕੇ ਜਾਂਦੇ ਹੁੰਦੇ ਸੀਗੇ ਵੀ ਬਾਰ-ਬਾਰ ਜਿਹੜੀ ਉਸ ਨੂੰ ਵਰਤਿਆ ਜਾਵੇ। ਇੱਥੇ ਵੀ ਇਹ ਚੀਜ਼ਾਂ ਨੂੰ ਅਪਣਾਈਏ ਵੀ ਹਰ ਇੱਕ ਚੀਜ਼ ਸਰਕਾਰ ਹੀ ਆਪਾਂ ਨੂੰ ਦੱਸੇ। ਇਸ ਤੋਂ ਪਹਿਲਾਂ ਜਿਹੜਾ ਆਪਾਂ ਖੁਦ ਵੀ ਇਹਨਾਂ ਚੀਜ਼ਾਂ ਦੇ ਪ੍ਰਤੀ ਸੁਹਿਰਦ ਹੋਣਾ ਚਾਹੀਦਾ ਹੈ। ਜੀ ਬਿਲਕੁਲ ਹੈ। ਜਿਸ ਤਰ੍ਹਾਂ ਆਪਣੇ ਸਟੋਰੀ ਸੁਣਦੇ ਆਏ ਆ ਵੀ ਕਹਿੰਦੇ ਵੀ ਬਜ਼ੁਰਗ ਦਰਖਤ ਲਾਉਂਦਾ ਸੀ, ਉਹਨੂੰ ਪੁੱਛਿਆ ਵੀ ਇਹ ਤਾਂ ਬੜਾ ਹੋ ਗਏ ਤੂੰ ਤਾਂ ਜਿੰਦਾ ਰਹੂੰਗਾ, ਕਹਿੰਦਾ ਨਹੀਂ ਮੈਂ ਨੈਕਸਟ ਜਨਰੇਸ਼ਨ ਲਈ ਲਾ ਰਿਹਾ। ਸੋ ਆਪਾਂ ਨੂੰ ਵੀ ਸੋਚਣਾ ਚਾਹੀਦਾ ਵੀ ਜੇ ਅਸੀਂ ਇੰਨਾ ਵੇਸਟ ਜਿਹੜਾ ਪਲਾਸਟਿਕ ਪੇਪਰ ਵਰਤਦੇ ਹੈਗੇ ਆ, ਸਾਡੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਾਂ ਆ ਉਹਨਾਂ ਦੇ ਲਈ ਬੜਾ ਇਹ ਖਤਰਨਾਕ ਸਾਬਤ ਹੋਊਗਾ ਤੇ ਸਾਨੂੰ ਇਹ ਐਨਵਾਇਰਮੈਂਟਲੀ ਸੇਫ ਜਿਹੜਾ ਮਾਹੌਲ
ਮਾਹੌਲ ਵਰਤਣਾ ਚਾਹੀਦਾ ਆ। ਤੇ ਜਿਹੜੀ ਪਹਿਲਾਂ ਖਬਰ ਮੈਂ ਰਾਜਕਨਵੀਰ ਸਿੰਘ ਜੀ ਸਾਂਝੀ ਕੀਤੀ ਸੀ, ਇੱਕ ਪੰਜਾਬੀ ਮੂਲ ਦੇ ਮੁੰਡੇ ਨੂੰ ਜਿਹੜਾ ਲਿਕਰ ਸਟੋਰ ਤੋਂ ਫੜਿਆ ਗਿਆ ਆਈਸ ਵੱਲੋਂ, ਉਹ ਕੋਲੰਬਸ ਓਹਾਇਓ ਸਟੇਟ ਦੀ ਖਬਰ ਸੀਗੀ। ਤੇ ਡਰਾਊਟ ਦੀ ਗੱਲ ਕਰਦੇ ਜਾਈਏ, ਸਾਊਥ ਅਫਰੀਕਾ ਨੇ ਆਲਰੇਡੀ ਜਿਹੜਾ ਆ ਡਰਾਊਟ ਨੂੰ ਨੈਸ਼ਨਲ ਡਿਜ਼ਾਸਟਰ ਡਿਕਲੇਅਰ ਕਰ ਦਿੱਤਾ ਹੈਗਾ ਆ। ਆਪਾਂ ਦੱਸਿਆ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜਾ ਕੇਪ ਟਾਊਨ ਹੈਗਾ ਉੱਥੇ ਡਰਾਊਟ ਇੰਨਾ ਫੈਲਿਆ ਹੈ ਤੇ ਉਹਨਾਂ ਨੇ ਜਿਹੜਾ ਇੱਕ ਦਿਨ ਮੁਕਰਰ ਕਰ ਦਿੱਤਾ ਸੀ ਵੀ ਉਦਣ ਡੇ 0 ਹੋਊਗਾ, ਤੇ ਉਹਨੂੰ ਹੁਣ ਥੋੜਾ ਜਿਹਾ ਉਹਨਾਂ ਨੇ ਐਕਸਟੈਂਡ ਕੀਤਾ। ਮਈ 11 ਉਹਨਾਂ ਨੇ ਲਾਸਟ ਦਿਨ ਦੱਸਿਆ ਸੀ ਵੀ ਉਹ ਤੋਂ ਬਾਅਦ ਪਾਣੀ ਨਹੀਂ ਮਿਲਣਾ ਉੱਥੇ। ਹੁਣ ਉਹ ਮਈ 11 ਤੋਂ ਜੂਨ 1 ਕਰ ਦਿੱਤੀ ਹੈ, ਕਿਉਂਕਿ ਕਹਿੰਦੇ ਥੋੜਾ ਜਿਹਾ ਉੱਥੇ ਜਿਹੜਾ ਮੀਂਹ ਪਿਆ ਹੈਗਾ ਤੇ ਇੰਨੀ ਬੁਰੀ ਪੋਜੀਸ਼ਨ ਆ ਉੱਥੇ ਡਰਾਊਟ ਦੀ। ਕਹਿੰਦੇ ਭਈ ਸਿਰਫ 450 ਲੀਟਰ ਪਰ ਡੇ ਦੇ ਹਿਸਾਬ ਨਾਲ ਜਿਹੜੇ ਟਾਰਗੇਟ ਹੈਗਾ ਲੋਕਾਂ ਨੂੰ, ਤੇ 50 ਲੀਟਰ ਪਰ ਪਰਸਨ, ਇਹ ਜਿੱਦਾਂ 450 ਫੈਮਿਲੀ ਦੇ ਹਿਸਾਬ ਨਾਲ, ਤੇ ਬਹੁਤ ਦੂਰੋਂ ਜਿਹੜੇ ਉਹ ਪਾਣੀ ਲਿਆ ਕੇ ਦਿੰਦੇ ਹੈਗੇ ਆ। ਤੇ ਬਹੁਤ ਹੀ ਜਿਹੜੀ ਬੁਰੀ ਸਿਚੁਏਸ਼ਨ ਉੱਥੇ ਬਣੀ ਹੋਈ ਹੈਗੀ ਆ। ਤੇ ਇੱਕ ਵਾਰੀ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਵਰਲਡ ਸਿੱਖ ਇਨਵਾਇਰਨਮੈਂਟ ਡੇ 2018 ਦਾ ਜਿਹੜਾ ਆ ਉਹ 14 ਮਾਰਚ ਨੂੰ ਮਨਾਇਆ ਜਾ ਰਿਹਾ ਆ। ਆਪਾਂ ਆਪਣੇ ਸਰੋਤਿਆਂ ਨੂੰ ਬਾਰ-ਬਾਰ ਯਾਦ ਦਿਵਾਉਂਦੇ ਹਾਂ ਵੀ ਜ਼ਰੂਰ ਆਓ ਆਪਾਂ ਵੀ ਕੋਸ਼ਿਸ਼ ਕਰੀਏ ਇਹਨਾਂ ਦਿਨਾਂ ਦੇ ਵਿੱਚ ਕੋਈ ਨਾ ਕੋਈ ਜਿਹੜੇ ਪੇੜ ਪੌਦੇ ਜਿਹੜੇ ਲਾਈਏ, ਉਹਨਾਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਆਪਣੇ ਸਿਰ ਦੇ ਉੱਤੇ ਲਈਏ, ਤਾਂ ਜੋ ਆਪਾਂ ਇਸ ਵਾਤਾਵਰਣ ਦੇ ਲਈ, ਇਸ ਕੁਦਰਤ ਦੇ ਲਈ ਕੁਛ ਇੱਥੇ ਸੁਚੱਜਾ ਕੰਮ ਕਰਦੇ ਜਾਈਏ। ਰੋਜ਼ਾਨਾ ਆਪਾਂ ਬਹੁਤ ਕੁਛ ਇਸ ਕੁਦਰਤ ਦਾ ਦਿੱਤਾ ਹੋਇਆ ਆਪਾਂ ਵਰਤਦੇ ਹਾਂ, ਤੇ ਕਿਤੇ ਸ਼ੁਕਰਾਨੇ ਵਜੋਂ ਇੱਕ ਅੱਧਾ ਦਿਨ ਜਿਹੜਾ ਜ਼ਰੂਰ ਮੁਕਰਰ ਜਿੱਦਾਂ ਕਰੀਏ, ਕਿਉਂਕਿ ਇੱਕ ਦਿਨ ਤੋਂ ਸ਼ੁਰੂ ਹੁੰਦਾ, ਫਿਰ ਹੌਲੀ ਹੌਲੀ ਜਿਹੜਾ ਵੱਧਦਾ ਜਾਂਦਾ। ਰੋਜ਼ਾਨਾ ਚਾਹੀਦਾ ਹੈ ਆਪਾਂ ਨੂੰ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਦੀ ਸੇਵਿੰਗ ਜਿਹੜੀ ਉਸ ਨੂੰ ਲੈਂਦੇ ਹੋਏ, ਕਿਉਂਕਿ ਜਿਸ ਹਿਸਾਬ ਦੇ ਨਾਲ ਦੇਖੋ ਦੁਨੀਆ ਦੇ ਉੱਤੇ ਜਨਸੰਖਿਆ ਪਾਪੂਲੇਸ਼ਨ ਵੀ ਜਿਹੜੀ ਉਹ ਵੱਧ ਰਹੀ ਆ, ਤੇ ਜਿੰਨੇ ਰਿਸੋਰਸਿਸ ਜਿਹੜੇ ਯੂਜ਼ ਹੋ ਰਹੇ ਆ ਉਸ ਨੂੰ ਬਹੁਤਾ ਚਿਰ ਜਿਹੜਾ ਆ ਉਹ ਇਹ ਧਰਤੀ ਇੰਨਾ ਭਾਰ ਨਹੀਂ ਜਿਹੜਾ ਫਿਰ ਉਸ ਹਿਸਾਬ ਦੇ ਨਾਲ ਸਹਾਰ ਸਕਦੀ ਜੇ ਆਪਾਂ ਉਸ ਨੂੰ ਮੁੜ ਕੇ ਜਿਹੜਾ ਖੁਸ਼ਹਾਲ ਜਾਂ ਉਸ ਨੂੰ ਹਰਿਆਵਲ ਜਿਹੜਾ ਉਹ ਨਾ ਕਰ ਸਕੇ। ਸੋ ਬਹੁਤ ਜ਼ਰੂਰੀ ਆ ਇਹਨਾਂ ਚੀਜ਼ਾਂ ਦੇ ਪ੍ਰਤੀ ਸੁਹਿਰਦ ਹੋਣ ਦੇ ਲਈ। ਅਗਲੀ ਖਬਰ ਵੱਲ ਆਈਏ। IRS ਨੇ ਇੱਕ ਜਿਹੜਾ ਨਵਾਂ ਡਾਕੂਮੈਂਟ ਇਸ਼ੂ ਕੀਤਾ ਆ, ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਲੋਕ $50,000 ਤੋਂ ਵੱਧ ਜਿਹੜਾ ਟੈਕਸ ਓ ਕਰਦੇ ਹੈਗੇ ਆ, ਉਹਨਾਂ ਨੂੰ ਜਿਹੜਾ ਆ ਉਹਨਾਂ ਦਾ ਨੋਟਿਸ ਜਿਹੜਾ ਸਟੇਟ ਡਿਪਾਰਟਮੈਂਟ ਨੂੰ ਦਿੱਤਾ ਜਾਊਗਾ, ਤਾਂ ਕਿ ਉਹਨਾਂ ਦਾ ਜਿਹੜਾ ਪਾਸਪੋਰਟ ਆ ਉਹ ਕੈਂਸਲ ਕਰ ਦਿੱਤਾ ਜਾਵੇ ਤੇ ਜਾਂ ਉਹਨਾਂ ਨੂੰ ਪਾਸਪੋਰਟ ਦਿੱਤਾ ਨਾ ਜਾਵੇ। So they are coming for your passport basically। ਜੇ 50,000 ਤੋਂ ਉੱਪਰ ਤੁਸੀਂ ਟੈਕਸ ਓ ਕਰਦੇ ਆ, ਤੇ ਮੈਂ ਪਿੱਛੇ ਜੇ ਇੱਕ ਲਿਸਟ ਦੇਖਦਾ ਸੀ ਰਾਜਕਨਵੀਰ ਸਿੰਘ ਜੀ, ਕੈਲੀਫੋਰਨੀਆ ਸਟੇਟ ਜਿਹੜਾ ਏਮਪਲੋਇਮੈਂਟ ਦੀ ਹੈਗੀ ਆ ਜਿੱਥੇ ਟੈਕਸ ਪੇ ਕਰਦੇ ਹੈਗੇ ਆ, ਤੇ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਇੰਡੀਅਨ ਮੂਲ ਦੇ ਲੋਕ ਸੀ ਜਿਹੜੇ $50,000 ਤੋਂ ਉੱਪਰ ਟੈਕਸ ਓ ਕਰਦੇ ਸੀਗੇ। ਬਿਲਕੁਲ। ਤੇ ਨਾਲ ਹੀ ਇੱਕ ਚੀਜ਼ ਹੋਰ ਜਿਹੜੀ ਇਸ ਦੇ ਨਾਲ ਹੀ ਦੱਸਦੇ ਜਾਈਏ ਵੀ ਇਹ ਹੁਣ ਇੱਕ ਸਕੈਮ ਵੀ ਇਸ ਤੋਂ ਚੱਲ ਸਕਦਾ ਆ। ਬਹੁਤ ਸਾਰੇ ਲੋਕਾਂ ਨੇ ਕਹਿਣਾ ਜਿਨ੍ਹਾਂ ਦੇ 50,000 ਤੋਂ ਵੱਧ ਜੇ ਕੋਈ ਟੈਕਸ ਸ਼ੋ ਕਰਦਾ, ਉਹਨਾਂ ਨੂੰ ਕਾਲਾਂ ਆਉਣਗੀਆਂ ਵੀ ਜੇ ਤੁਸੀਂ ਹੁਣੇ ਸੈਟਲ ਕਰਨਾ ਆ ਕੁਛ ਕੁ ਹਜ਼ਾਰ ਸਾਨੂੰ ਦੇ ਦਿਓ, ਸਾਨੂੰ ਗ੍ਰੀਨ ਡਾਟ ਦੇ ਜਰੀਏ ਘੱਲ ਦਿਓ, ਵੈਸਟਰਨ ਯੂਨੀਅਨ ਕਰ ਦਿਓ, ਮਨੀ ਆਰਡਰ ਕਰ ਦਿਓ, ਕੁਛ ਕਰ ਦਿਓ, ਤੇ ਤੁਹਾਡਾ ਜਿਹੜਾ ਸਭ ਕੁਝ ਸੈਟਲ ਹੋ ਜਾਊਗਾ। ਇਹ ਨਾ ਹੋਵੇ ਵੀ ਉਧਰ IRS ਵਾਲੇ ਵੀ ਬਾਅਦ ਚ ਤੁਹਾਨੂੰ ਜਿਹੜਾ ਆ ਕੋਈ ਨਾ ਕੋਈ ਤੁਹਾਡੇ ਪਾਸਪੋਰਟਾਂ ਦੇ ਉੱਤੇ ਜਿਹੜਾ ਕਬਜ਼ਾ ਕਰਕੇ ਬਹਿ ਜਾਣ, ਤੇ ਉਧਰ ਤੁਸੀਂ ਆ ਵੀ ਪੈਸੇ ਜਿਹੜੇ ਸਕੈਮ ਦੇ ਵਿੱਚ ਦੇ ਦਿਓ ਕਿਤੇ। ਸੋ ਪ੍ਰੋਬਲਮ ਜਿਹੜੇ ਸਕੈਮਾਂ ਤੋਂ ਬਚ ਕੇ ਰਹੋ। IRS ਨੇ ਵਿਸ਼ੇਸ਼ ਤੌਰ ਦੇ ਉੱਤੇ ਸਕੈਮਾਂ ਦੇ ਪ੍ਰਤੀ ਜਿਹੜੇ ਦੱਸਦੇ ਰਹਿੰਦੇ ਨੇ, ਕਹਿੰਦੇ ਇਸ ਟਾਈਮ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਟੈਕਸ ਫਾਈਲ ਕਰ ਚੁੱਕੇ ਆ, ਉਹਨਾਂ ਨੂੰ ਕਾਲਾਂ ਆਉਣਗੀਆਂ ਸਕੈਮ ਦੀਆਂ ਵੀ ਤੁਸੀਂ ਨਾ ਉਹ ਗਲਤੀ ਦੇ ਨਾਲ ਵੱਧ ਜਿਹੜੇ ਆ ਡਾਲਰ ਸਾਨੂੰ ਘੱਲ ਦਿੱਤੇ, ਅਸੀਂ ਤੁਹਾਨੂੰ ਵਾਪਸ ਘੱਲਣੇ ਆ, ਆਪਣਾ ਅਕਾਊਂਟ ਨੰਬਰ ਇਹ ਇਨਫੋਰਮੇਸ਼ਨ ਜਿਹੜੀ ਉਹਨਾਂ ਨੂੰ ਦਿਓ, ਉਹ ਵੀ ਜਿਹੜੇ ਆ ਬਚ ਕੇ ਰਹਿਣ। ਇੱਕ ਅੱਜ ਨਵੀਂ ਜਿਹੜਾ ਸਕੈਮ ਹੋਰ ਮੈਂ ਦੇਖ ਰਿਹਾ ਸੀ, ਕਈ ਲੋਕ ਜਿਹੜੇ ਆ ਉਹ ਕਾਲ ਕਰ ਰਹੇ ਨੇ ਵੀ ਤੁਹਾਡੇ ਨਿਆਣੇ ਨੂੰ ਅਸੀਂ ਜਿਹੜਾ ਕਿਡਨੈਪ ਕਰ ਲਿਆ ਆ, ਤੇ ਜੇ ਉਸ ਨੂੰ ਤੁਸੀਂ ਜਿੰਦਾ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਨੂੰ 25,000 30,000 ਜਿੰਨੇ ਵੀ ਡਾਲਰ ਕਿਸੇ ਦੇ ਕੋਲ ਹੈਗੇ ਆ ਉਹ ਜਿਹੜੇ ਆ ਉਹ ਤੁਸੀਂ ਸਾਨੂੰ ਦਿਓ, ਤਾਂ ਉਹਨੂੰ ਤੁਹਾਡੇ ਨਿਆਣੇ ਨੂੰ ਆਪਾਂ ਛੱਡਾਂਗੇ। ਸੋ ਕਈ ਤਰੀਕੇ ਦੇ ਅਣਗਿਣਤ ਤਰੀਕੇ ਦੇ ਜਿਹੜੇ ਸਕੈਮ ਆ ਉਹ ਚੱਲ ਰਹੇ ਨੇ। ਸੋ ਬਚ ਕੇ ਰਿਹਾ ਕਰੋ। ਜਦੋਂ ਕੋਈ ਅਜਿਹੀ ਗੱਲ ਆਉਂਦੀ ਆ ਕਿਸੇ ਹੋਰ ਬੰਦੇ ਨਾਲ ਪਹਿਲਾਂ ਜ਼ਰੂਰ ਗੱਲ ਜਿਹੜੀ ਉਹ ਕਰਕੇ ਦੇਖਣ 'ਚ ਕੋਈ ਹਰਜ ਨਹੀਂ ਹੁੰਦਾ। ਤੇ ਕਈ ਵਾਰੀ ਜਿਹੜਾ ਬੰਦਾ ਬਚ ਜਾਂਦਾ ਆ, ਤੇ ਬਹੁਤ ਵਾਰੀ ਜਿਹੜੇ ਖਾਸ ਕਰਕੇ ਕਈ ਬਜ਼ੁਰਗ ਜਿਹੜੇ ਜ਼ਿਆਦਾ ਕਈ ਵਾਰੀ ਡਰ ਜਾਂਦੇ, ਬਜ਼ੁਰਗ ਕੀ ਕਈ ਵਾਰੀ ਪੜ੍ਹਿਆ ਲਿਖਿਆ ਸਿਆਣਾ ਨੌਜਵਾਨ ਜਿਹੜਾ ਉਹ ਵੀ ਇਸ ਚੀਜ਼ ਦੇ ਵਿੱਚ ਜਿਹੜੇ ਚੱਕਰਾਂ ਦੇ ਵਿੱਚ ਜਿਹੜੇ ਆ ਉਹ ਫਸ ਜਾਂਦੇ ਆ। ਸੋ ਗੱਲ ਕਰਿਆ ਕਰੋ, ਨਹੀਂ ਤਾਂ ਆਂਢੀਆਂ ਗੁਆਂਢੀਆਂ ਨਾਲ ਗੱਲ ਕਰਿਆ ਕਰੋ ਜ਼ਰੂਰ। ਆਪਣੇ ਜਿਹੜੇ ਹੋਰ ਪੰਜਾਬੀ ਭੈਣ ਭਰਾ ਜਿਹੜੀ
ਤੁਸੀਂ ਖਬਰਾਂ ਸੁਣਦੇ ਆ ਸਾਂਝੀਆਂ ਵੀ ਕਰਿਆ ਕਰੋ, ਕਿਉਂਕਿ ਆਪਾਂ IRS ਦੇ ਸਕੈਮ ਦੇ ਉੱਤੇ ਪਿਛਲੇ 7-8 ਸਾਲਾਂ 'ਚ ਬਹੁਤ ਸ਼ੋਅ ਕੀਤੇ ਆ ਤੇ ਸਾਨੂੰ ਬਹੁਤ ਕਾਲਾਂ ਆਉਂਦੀਆਂ ਕਈ ਵਾਰੀ ਵੀ ਜੀ ਸਾਡਾ 10,000 ਲੁੱਟ ਹੋ ਗਿਆ, 5,000 ਲੁੱਟ ਹੋ ਗਿਆ। ਹੁਣ ਜਦੋਂ ਤੁਹਾਨੂੰ ਕਾਲ ਆਣੀ ਹੈ ਵੀ ਜੀ IRS ਵੱਲੋਂ ਕਾਲ ਕਰ ਰਹੇ ਆ ਤੇ ਤੁਹਾਡੇ ਟੈਕਸ ਦੇ ਪੈਸੇ ਵਾਧੂ ਆ ਤੇ ਜਮ੍ਹਾਂ ਕਰਾਣੇ, ਆਪਣਾ ਅਕਾਊਂਟ ਨੰਬਰ ਦਿਓ, ਤੇ ਉਹਨੇ ਤੁਹਾਡਾ ਅਕਾਊਂਟ ਨੰਬਰ ਲੈ ਕੇ ਮੁੜ ਕੇ ਤਾਂ ਫਿਰ ਉਹ ਕੱਢਣੇ ਹੀ ਆ ਜਮਾ, ਕੁਛ ਨਾ ਕੁਛ ਤਾਂ ਜਿਹੜਾ ਪੁੱਠਾ ਜਿਹੜਾ ਕਰਨਗੇ ਜਮਾ ਦਾ ਕੀ ਹੋਣਾ ਯੂ ਨੈਵਰ ਨੋ। ਜਾਂ ਫਿਰ ਕਹਿਣਗੇ ਵੀ ਤੁਹਾਡੇ ਘੱਟ ਆ ਗਏ ਆ ਤੇ ਸਾਨੂੰ ਜਿਹੜੇ ਆ ਬਾਕੀ ਬਕਾਇਆ ਆ ਉਹ ਜਿਹੜੇ ਸਾਨੂੰ ਜਿਹੜੇ ਉਹ ਦੇ ਦਿਓ। ਸੋ ਬਚ ਕੇ ਰਹੋ ਇਹਨਾਂ ਸਕੈਮਾਂ ਤੋਂ। ਜੇ ਤੁਹਾਨੂੰ ਇਦਾਂ ਦੀ ਕੋਈ ਵੀ ਗੱਲ ਲੱਗਦੀ ਆ ਜਿਹਦੇ ਥਰੂ ਤੁਸੀਂ ਟੈਕਸ ਫਾਈਲ ਕੀਤਾ ਆ, ਉਹਦੇ ਨਾਲ ਇੱਕ ਵਾਰੀ ਜਿਹੜਾ ਮੇਕ ਸ਼ੋਰ ਕਰ ਲਓ। ਪਰ ਜਿਸ ਬੰਦੇ ਨੇ ਤੁਹਾਨੂੰ ਫੋਨ ਦੇ ਉੱਤੇ ਪੈਸੇ ਮੰਗ ਲਏ, ਇੱਥੋਂ ਇਹ ਸਪਸ਼ਟ ਹੋ ਜਾਂਦਾ ਆ ਵੀ ਉਹ ਮੇਜਰ ਤੌਰ ਦੇ ਉੱਤੇ ਸਕੈਮ ਆ। IRS ਨੇ ਕਿੰਨੀ ਇਹਦੀ ਆਖਿਆ ਆ, ਅਸੀਂ ਸਿਰਫ ਜਿਹੜੀਆਂ ਲੈਟਰਸ ਦੇ ਜ਼ਰੀਏ ਹੀ ਕਦੇ ਫੋਨ ਨਹੀਂ ਕਾਲ ਕਰਦੇ, ਜਿਹੜੀ ਕਾਲ ਜਿਹੜੀ ਆ ਉਹ ਨਹੀਂ ਕਰਦੇ। ਸੋ ਬਚ ਕੇ ਰਹੋ ਜ਼ਰੂਰ। ਵੱਧ ਤੋਂ ਵੱਧ ਲੋਕਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਦੱਸਿਆ ਕਰੋ ਵੀ ਏਦਾਂ ਨਾ ਕਿਤੇ ਜਿਹੜੇ ਆ ਉਹ ਤੁਸੀਂ ਫਸ ਜਿਓ। ਸੋ ਬਚ ਕੇ ਜਿਹੜਾ ਉਹ ਜ਼ਰੂਰ ਰਹਿਣਾ ਚਾਹੀਦਾ। ਬਿਲਕੁਲ, ਕਿਉਂਕਿ ਟੈਕਸ ਦਾ ਸੀਜ਼ਨ ਚੱਲ ਰਿਹਾ। ਕੋਈ ਵੀ ਜਿੱਦਾਂ ਤੁਹਾਡੀ ਟੈਕਸ ਨਾਲ ਰਿਲੇਟਡ ਗੱਲ ਆ, ਤੁਸੀਂ ਜਿਹੜਾ ਤੁਹਾਡਾ ਆਪਣਾ ਅਕਾਊਂਟੈਂਟ ਆ, ਤੁਹਾਡਾ ਟੈਕਸ ਭਰਨ ਵਾਲਾ ਆ, CPA, ਉਹਦੇ ਨਾਲ ਗੱਲ ਕਰੋ। ਤੇ ਜੇ ਕੋਈ ਬੰਦਾ ਠੱਗਿਆ ਗਿਆ ਆ, ਜੇ ਆਲਰੇਡੀ ਬੰਦਾ ਕਹਿੰਦੇ ਵਿਕਟਮ ਹੈਗਾ, ਤੇ IRS ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ 1-800-829-1040 ਆ। ਤੇ ਜਿਹੜੇ ਬਿਜ਼ਨੈਸਸ ਆ ਉਹ ਜਿੱਦਾਂ ਕੰਟੈਕਟ ਕਰ ਸਕਦੇ 1-800-829-4933 ਤੇ ਗੂਗਲ ਦੇ ਉੱਤੇ ਤੁਸੀਂ ਇਹ ਸਰਚ ਵੀ ਕਰ ਸਕਦੇ ਹੋ, ਤਾਂ ਕਿ ਜਿਹੜਾ ਆ ਵੱਧ ਤੋਂ ਵੱਧ ਇਹ ਸ਼ੇਅਰ ਕਰਿਆ ਕਰੋ ਬਾਕੀ ਲੋਕਾਂ ਦੇ ਨਾਲ, ਤਾਂ ਕਿ ਕੋਈ ਲੁੱਟ ਨਾ ਹੋਵੇ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਖਬਰ ਕਰਦੇ ਜਾਈਏ, ਪਿਛਲੇ ਦਿਨਾਂ ਦੇ ਵਿੱਚ ਇੱਕ ਅਫਸਰ ਨੂੰ ਉਹ ਫਾਇਰ ਕਰ ਦਿੱਤਾ ਗਿਆ ਸੀਗਾ ਪੁਲਿਸ ਡਿਪਾਰਟਮੈਂਟ ਤੋਂ, ਕਿਉਂਕਿ ਉਸ ਨੇ ਇੱਕ ਜਿਹੜਾ ਸਸਪੈਕਟ ਸੀਗਾ ਜੋ ਕਿ ਉਸ ਟਾਈਮ ਮੁਸ਼ਕਲ ਦੇ ਵਿੱਚ ਸੀਗਾ, ਉਸ ਦੇ ਉੱਤੇ ਗੋਲੀ ਨਹੀਂ ਚਲਾਈ। ਤੇ ਗੋਲੀ ਨਾ ਚਲਾਉਣ ਕਰਕੇ ਜਿਹੜਾ ਵੈਸਟ ਵਰਜੀਨੀਆ ਦਾ ਜਿਹੜਾ ਪੁਲਿਸ ਅਫਸਰ ਸੀਗਾ ਉਸ ਨੂੰ ਫਾਇਰ ਕੀਤਾ ਗਿਆ। ਉਸ ਤੋਂ ਬਾਅਦ ਦੇ ਵਿੱਚ ਉਸਨੇ ਜਿਹੜਾ ਲਾ ਸੂਟ ਕੀਤਾ ਤੇ ਕੱਲ ਪਰਸੋਂ ਦੇ ਵਿੱਚ ਉਸ ਦੀ ਸੈਟਲਮੈਂਟ ਜਿਹੜੀ ਹੋਈ ਆ ਤੇ ਉਹਨੂੰ $1,75,000 ਦੀ ਸੈਟਲਮੈਂਟ ਜਿਹੜੀ ਆ ਉਹ ਮਿਲੀ ਆ। ਪੁਲਿਸ ਡਿਪਾਰਟਮੈਂਟ ਦਾ ਜਿਹੜਾ ਬੰਦਾ ਕਹਿੰਦਾ ਵੀ ਉਹ 23 ਸਾਲਾਂ ਦੇ ਉਸ ਬੰਦੇ ਦੇ ਉੱਤੇ ਉਸਨੇ ਗੋਲੀ ਜਿਹੜੀ ਉਹਨੂੰ ਨਹੀਂ ਚਲਾਈ, ਕਿਉਂਕਿ ਉਹ ਲੱਗਾ ਵੀ ਉਸ ਨੂੰ ਉਸਦੀ ਜਾਨ ਦਾ ਜਿਹੜਾ ਉਹ ਖਤਰਾ ਨਹੀਂ ਹੈਗਾ। ਡੋਮੈਸਟਿਕ ਡਿਸਟਰਬੈਂਸ ਨੂੰ ਲੈ ਕੇ ਉਹ ਕਾਲ ਦੇ ਉੱਤੇ ਜਿਹੜਾ ਉੱਥੇ ਉਹ ਗਿਆ ਸੀਗਾ। ਤੇ ਇਹ ਹੈਗਾ ਉਹ ਜਿਹੜਾ ਸਸਪੈਕਟ ਸੀਗਾ ਜਿਸ ਦੇ ਉੱਤੇ ਗੋਲੀ ਨਾ ਚਲਾਉਣ ਕਰਕੇ ਇਸ ਨੂੰ ਫਾਇਰ ਕੀਤਾ ਗਿਆ, ਉਹ ਜਿਹੜੇ ਅਫਰੀਕਨ ਅਮਰੀਕਨ ਜਿਹੜਾ ਆ ਉਹ ਮੂਲ ਦਾ ਜਿਹੜਾ ਉਹ ਬੰਦਾ ਸੀਗਾ। ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਜਦੋਂ ਫਾਇਰ ਕੀਤਾ ਗਿਆ ਤੇ ਇਸ ਦਾ ਕੇਸ ਜਿਹੜਾ ACLU ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਵੈਸਟ ਵਰਜੀਨੀਆ ਦਾ ਜਿਹੜਾ ਚੈਪਟਰ ਆ, ਉਹਨਾਂ ਨੇ ਉਹ ਕੇਸ ਲੜਿਆ ਤੇ ਇਸ ਸਿਵਲ ਲਾ ਸੂਟ ਦੇ ਵਿੱਚ ਹੁਣ ਸੈਟਲਮੈਂਟ ਜਿਹੜੀ ਆ ਉਹ ਕੀਤੀ ਗਈ ਆ $1,75,000 ਦੀ। ਸੋ ਕਿਤੇ ਨਾ ਦੇਖੋ, ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਇਹ ਕਹਿ ਲਓ ਵੀ ਪੁਲਿਸ ਦੇ ਅੰਦਰਲੇ ਖਾਤੇ ਫਿਰ ਕੋਈ ਨਾ ਕੋਈ ਹੈਗੀ ਆ ਪਾਲਿਸੀ ਵੀ ਜੇ ਕੋਈ ਇਦਾਂ ਦੀ ਆ ਤੇ ਤੁਹਾਨੂੰ ਗੋਲੀ ਜਿਹੜੀ ਉਹ ਸ਼ਾਇਦ ਚਲਾਉਣੀ ਪਊਗੀ, ਵੀ ਗੋਲੀ ਨਾ ਚਲਾਉਣ ਕਰਕੇ ਜਿਹੜਾ ਆ ਉਸ ਨੂੰ ਦੇਖੋ ਉਹ ਚੋਂ ਫੋਰਸ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਤੇ ਹੁਣ ਜਿਹੜਾ $2.25 ਦੇ ਵਿੱਚ ਜਾ ਕੇ ਗੱਲ ਨਿਬੜੀ ਹੈ। ਤੇ ਜਾਂਦੇ ਜਾਂਦੇ ਜੇ 올림픽ਸ ਦੀ ਗੱਲ ਕਰਦੇ ਜਾਈਏ, ਜਿਹੜਾ ਇੱਕ USA ਦਾ 올림픽ੀਅਨ ਆ ਸ਼ੌਨ ਵਾਈਟ, ਤੇ ਉਸਨੇ ਇੱਕ ਹੋਰ ਜਿਹੜਾ 골ਡ ਮੈਡਲ ਜਿੱਤ ਰਿਹਾ ਹੈਗਾ। ਤੇ ਮੈਨੂੰ ਲੱਗਦਾ ਉਸਨੇ ਪਿਛਲੀਆਂ 3 올림픽ਸ ਤੋਂ ਲਗਾਤਾਰ ਜਿਹੜਾ ਟੋਟਲ 3 올림픽ਸ ਦੇ ਵਿੱਚ ਜਿਹੜੇ ਇਸਨੇ ਮੈਡਲ ਜਿੱਤੇ ਆ। ਸੋ ਇਹ ਦੇਖੋ 올림픽 ਗੇਮਸ ਦੇ ਹਿਸਾਬ ਦੇ ਨਾਲ, ਜਿਹੜੀਆਂ ਵਿੰਟਰ 올림픽 ਦੇ ਗੇਮ ਦੇ ਹਿਸਾਬ ਨਾਲ ਇਸ ਨੂੰ ਬਜ਼ੁਰਗ ਆਖਿਆ ਜਾ ਰਿਹਾ। ਇਹਦੀ ਉਮਰ ਮਹਿਜ 31 ਸਾਲ ਆ। ਦੇਖੋ ਕਿੰਨੀ ਛੋਟੀ ਉਮਰ ਦੇ ਵਿੱਚ ਜਿਹੜਾ ਆਪਾਂ ਦੇਖਦੇ 16 ਸਾਲਾਂ ਦੇ 골ਡ ਮੈਡਲ ਜਿੱਤੀ ਜਾਂਦੇ ਜਿੱਤ ਰਹੇ ਆ। ਤੇ ਹਰਜੋਤ ਸਿੰਘ ਜੀ ਕਈ ਨਿਆਣੇ ਅਜਿਹੇ ਸੀਗੇ ਕਹਿੰਦੇ ਵੀ ਦੇ ਆਰ ਟੂ ਯੰਗ ਟੂ ਕੰਪੀਟ ਇਨ 올림픽ਸ, ਉਹਨਾਂ ਨੂੰ 올림픽ਸ ਦੇ ਵਿੱਚ ਇਸ ਲਈ ਜਿਹੜਾ ਉਹ ਹਿੱਸਾ ਨਹੀਂ ਲੈਣ ਦਿੱਤਾ ਜਾ ਰਿਹਾ ਸੀਗਾ ਵੀ ਤੁਸੀਂ ਬਹੁਤ ਅਜੇ ਜਿਹੜੇ ਉਹ ਨੌਜਵਾਨ ਹੋ, ਬੜੀ ਉਮਰ ਤੁਹਾਡੀ ਜਿਹੜੀ ਉਹ ਛੋਟੀ ਹੈਗੀ ਆ। ਇਸ ਮੌਕੇ ਜਰਮਨੀ ਦਾ ਦਬਦਬਾ ਜਿਹੜਾ ਉਹ ਤੇ ਨੀਦਰਲੈਂਡ ਦਾ ਜਿਹੜਾ ਦਬਦਬਾ ਕਾਇਮ ਆ ਮੈਡਲ ਟੈਲੀ ਦੇ ਉੱਤੇ। ਜਰਮਨੀ ਨੇ 7 골ਡ ਜਿੱਤੇ ਨੇ ਤੇ ਕੁੱਲ 12 ਮੈਡਲ ਨੇ। ਨੀਦਰਲੈਂਡ ਨੇ 5 골ਡ ਤੇ 11 ਮੈਡਲ ਨੇ। ਅਮਰੀਕਾ ਤੀਜੇ ਨੰਬਰ ਤੇ ਜਿਹੜੇ 4 골ਡ ਨੇ ਤੇ 7 ਮੈਡਲ ਨੇ। ਸ਼ੌਨ ਵਾਈਟ ਦੇ ਬਾਰੇ ਦੱਸ ਦਈਏ, ਕਹਿੰਦੇ ਇਸਨੇ ਜਿਹੜੀ ਹਾਫ ਪਾਈਪ ਸਨੋ ਬੋਰਡਿੰਗ ਦੀ ਜਿਹਦੇ ਵਿੱਚ ਵੱਖ-ਵੱਖ ਕਰਤੱਵ ਦਿਖਾਉਂਦੇ ਆ, ਉਸ ਨੇ ਬਹੁਤ ਹੀ ਜਿਹੜਾ ਤਗੜਾ ਇਸ ਦੇ ਵਿੱਚ ਕੰਮ ਕੀਤਾ ਤੇ ਇਸ ਨੂੰ ਇੱਕ ਨਵੇਂ ਲੈਵਲ ਦੇ ਉੱਤੇ ਲੈ ਗਿਆ। ਕੱਲ ਜਦੋਂ 올림픽 ਮੈਡਲ ਦੀ ਤੋਂ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਚੱਲ ਰਹੀ ਸੀ, ਇਸ ਦੇ ਉੱਤੇ ਵੀ ਜਿਹੜੇ ਐਲੀਗੇਸ਼ਨ ਜਿਹੜੇ ਹਰਜੋਤ ਸਿੰਘ ਜੀ ਲੱਗੇ ਸੀਗੇ, ਤਾਂ ਉਸ ਦੇ ਬਾਰੇ ਜਿਹੜਾ ਆ ਉਸਨੇ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਤਾਂ ਕਹਿੰਦਾ ਮੈਂ ਇਸ ਗੌਸਿਪ ਦੇ ਉੱਤੇ ਜਿਹੜਾ ਕੁਝ ਕਹਿਣਾ ਨਹੀਂ ਚਾਹੁੰਦਾ। ਤੇ ਬਾਅਦ ਦੇ ਵਿੱਚ ਉਸਨੇ ਆਪਣੀ ਇਹ ਸ਼ਰਮਿੰਦਗੀ ਜ਼ਾਹਿਰ ਕੀਤੀ ਵੀ ਮੈਂ ਬੜਾ ਗਲਤ ਸ਼ਬਦ ਵਰਤਿਆ ਗੌਸਿਪ, ਕਿਉਂਕਿ ਇਹ ਐਲੀਗੇਸ਼ਨ ਲੱਗੇ ਸੀ।
ਸੀ ਤੇ ਤੁਸੀਂ ਸੈਟਲਮੈਂਟ ਜਿਹੜੀ ਆ ਉਸ ਦੀ ਕਰ ਚੁੱਕੇ ਸੀ, ਸੋ ਗੌਸਿਪ ਨਹੀਂ ਸੀ ਕਿਸੇ ਤਰੀਕੇ ਦੀ। ਸੋ ਕਿਤੇ ਨਾ ਕਿਤੇ ਇਸ ਤਰੀਕੇ ਦਾ ਵੀ ਜਿਹੜਾ ਵਿਵਾਦ ਨਾਲ ਦੇ ਨਾਲ ਚੱਲ ਰਿਹਾ, ਜਿੱਦਾਂ ਆਪਾਂ ਦੱਸਦੇ ਆ ਰਹੇ ਹਾਂ ਵੀ ਚਾਹੇ ਕਿਸੇ ਵੀ ਹਿੱਸੇ ਦਾ ਆਪਣੇ ਜਿਹੜੇ ਤੁਸੀਂ ਹੱਥ ਪਾ ਲਓ, ਕੋਈ ਨਾ ਕੋਈ ਜਿਹੜੀਆਂ ਅਜਿਹੀਆਂ ਐਲੀਗੇਸ਼ਨਸ ਦਾ ਜਿਹੜਾ ਦੌਰ ਆ ਲਗਾਤਾਰ ਚੱਲ ਰਿਹਾ ਹੈਗਾ ਆ। ਤੇ ਆਪਾਂ ਹਰਜੋਤ ਸਿੰਘ ਜੀ ਫਿਰ ਇਜਾਜ਼ਤ ਲੈਂਦੇ ਆ ਕਿਉਂਕਿ ਸਮਾਂ ਵੀ ਹੋ ਗਿਆ। ਬਿਲਕੁਲ, ਤੇ ਮਿਲਾਂਗੇ ਆਪਣੇ ਸਰੋਤਿਆਂ ਨੂੰ ਜਿਹੜੇ ਆ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕੁਮਾਰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਨੀਵਰਸਿਟੀ 1450 AM KIID ਸੈਕਰਾਮੈਂਟੋ